ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ। ਪੰਜਾਬੀ ਅਦਬੀ ਸੰਗਤ ਦਾ ਇਹ 58ਵਾਂ ਇਕੱਠ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਔਰ ਆਪਣੇ ਪਰੋਣਿਆਂ ਨਾਲ ਮਿਲ ਕੇ ਜਿਹੜੇ ਆਏ ਨੇ, ਜਿਨ੍ਹਾਂ ਨੇ ਸਾਡਾ ਮਾਣ ਵਧਾਇਆ ਹੈ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਆਇਆਂ ਨੂੰ। ਪੰਜਾਬੀ ਅਦਬੀ ਸੰਗਤ ਬਾਰੇ ਮੈਂ ਨਵੇਂ ਆਉਣ ਵਾਲਾ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਪਲੀਜ਼ ਜ਼ਰਾ ਮਿਊਟ ਕਰ ਦਿਓ ਜਦੋਂ ਕੋਈ ਦੂਸਰਾ ਬੋਲ ਰਿਹਾ ਹੋਵੇ, ਤੇ ਮਿਊਟ ਕਰ ਦਿਓ ਉਹਨੂੰ ਸੁਣਨ ਲਈ। ਤੇ ਜਦੋਂ ਤੁਹਾਡੀ ਵਾਰੀ ਆਏ ਤੇ ਫਿਰ ਤੁਸੀਂ ਜਿਹੜਾ ਆਪਣੇ ਆਪ ਨੂੰ ਗੱਲ ਕਰ ਸਕਦੇ ਹੋ। ਤੇ ਪੰਜਾਬੀ ਅਦਬੀ ਸੰਗਤ ਮਲੋਹਾ ਪੰਜਾਬੀ ਯੂਨੀਵਰਸਿਟੀ ਆਨਲਾਈਨ ਜਿਹੜੀ ਚੱਲ ਰਹੀ ਹੈ, ਔਰ ਜਿਹਦੇ ਮੋਢੀ ਨੇ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਨੇ, ਉਹਨਾਂ ਦੇ ਛੱਤਰ ਛਾਵੇਂ ਇਹ ਪੰਜਾਬੀ ਅਦਬੀ ਸੰਗਤ ਚੱਲ ਰਹੀ ਹੈ। ਤੇ ਸਾਨੂੰ ਬੜਾ ਮਾਣ ਹੈ ਕਿ ਅਸੀਂ ਆਪਣੇ ਪਰੋਣਿਆਂ ਰਾਹੀਂ ਔਰ ਆਪਣੇ ਦੋਸਤਾਂ ਰਾਹੀਂ ਬਿਹਤਰੀਨ ਬਹਿਸੋ ਮੁਬਾਸਾ ਹੁੰਦਾ ਹੈ ਸ਼ਾਇਰੀ ਉੱਤੇ, ਲੇਖ, ਡਿਫਰੈਂਟ ਲੇਖ ਹੁੰਦੇ ਨੇ, ਚਾਹੇ ਹਿਸਟਰੀ ਬਾਰੇ ਹੋਣ ਜਾਂ ਕਿਸੇ ਹੋਰ ਦੇ ਬਾਰੇ ਹੋਣ, ਤੇ ਇਹਦੇ ਇਲਾਵਾ ਕਹਾਣੀ ਜਿਹੜੀ ਹੈ ਉਹ ਵੀ ਇਹਦੇ ਵਿੱਚ ਸੁਣੀ ਜਾਂਦੀ ਹੈ। ਤੇ ਸਾਨੂੰ ਆਪਣੀ ਮਾਂ ਬੋਲੀ ਪਿਆਰਿਆਂ ਤੇ ਬਹੁਤ ਮਾਣ ਦੀ ਗੱਲ ਅਸੀਂ ਸਮਝਦੇ ਹਾਂ। ਤੇ ਅੱਜ ਸਾਡਾ ਸੈਸ਼ਨ ਜਿਹੜਾ ਹੈ ਸ਼ਾਇਰੀ ਦਾ ਸੈਸ਼ਨ ਹੈ। ਨਜ਼ਾਰ ਕਬਾਨੀ ਇੱਕ ਸ਼ਾਮੀ ਸ਼ਾਇਰ, ਉਹ ਕਹਿੰਦੇ ਨੇ ਆਪਣੇ ਅੰਦਰ ਉੱਗਣ ਵਾਲਾ ਜੰਗਲ ਦਾ ਨਾਂ ਜਿਹੜਾ ਹੈ ਉਹ ਸ਼ਾਇਰੀ ਹੈ। ਯਾਨੀ ਸਾਡੇ ਅੰਦਰ ਜਿਹੜਾ ਇੱਕ ਜੰਗਲ ਉੱਗਦਾ ਹੈ ਉਹ ਸ਼ਾਇਰੀ ਹੈ। ਖੁਦਰੋ ਪੌਦੇ ਨੇ ਉਹਦੇ 'ਚ, ਔਰ ਇਸ ਜੰਗਲ ਦੇ ਵਿੱਚ ਪੱਤੇ ਹੁੰਦੇ ਨੇ, ਫੁੱਲ ਬੂਟੇ ਹੁੰਦੇ ਨੇ, ਸੁਰ ਸੰਗੀਤ ਵਾਲੇ ਪੱਖੂ ਹੁੰਦੇ ਨੇ। ਇਹਦੇ ਇਲਾਵਾ ਅਮਰਜੀਤ ਚੰਦਨ ਵੀ ਸਾਡੇ ਇੱਕ ਬੜੇ ਵੱਡੇ ਸ਼ਾਇਰ ਨੇ, ਬਹੁਤ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ। ਉਹਨਾਂ ਦੀ ਗੱਲ ਮੈਨੂੰ ਬੜੀ ਖੂਬਸੂਰਤ ਲੱਗੀ ਸ਼ਾਇਰੀ ਬਾਰੇ। ਉਹ ਕਹਿੰਦੇ ਨੇ ਸ਼ਾਇਰੀ ਨਿਮਾਣੀ ਹੈ, ਇਹ ਐਨੇ ਕੁ ਜੋਗੀ ਤਾਂ ਹੈ ਹੀ ਕਿ ਇਹ ਬੰਦੇ ਦਾ ਹੱਥ ਫੜ ਲੈਂਦੀ ਹੈ, ਦੱਬੇ ਹੋਕੇ ਨੂੰ ਜਗਾਉਂਦੀ ਹੈ ਤੇ ਅੱਖਾਂ ਸੇਜਲ ਕਰ ਦਿੰਦੀ ਹੈ। ਕਿੰਨੀ ਖੂਬਸੂਰਤ ਗੱਲ ਕੀਤੀ ਉਹਨਾਂ ਨੇ। ਤੇ ਅੱਜ ਦੀ ਸਾਡੀ ਇਸ ਸੈਸ਼ਨ ਦੇ ਵਿੱਚ ਪ੍ਰਾਹੁਣੇ ਸਾਡੇ ਜਿਹੜੇ ਨੇ ਉਹ ਹੈਤਮ ਤਨਵੀਰ ਅਕਰਮ ਜੀ ਨੇ। ਸਾਨੂੰ ਮਾਣ ਹੈ ਉਹਨਾਂ ਤੇ, ਸਾਨੂੰ ਮਾਣ ਹੈ, ਸਾਨੂੰ ਹੋਪ ਹੈ ਕਿ ਸਾਡੀ ਨੌਜਵਾਨ ਨਸਲ ਦੇ ਜਿਹੜੇ ਸੌਜਵਾਨ ਨੇ ਉਹ ਮਾਂ ਬੋਲੀ ਨਾਲ ਕਿੰਨਾ ਪਿਆਰ ਕਰ ਰਹੇ ਨੇ, ਔਰ ਆਪਣੀ ਮਾਂ ਬੋਲੀ ਦੇ ਮਾਣ ਨੂੰ ਵਧਾਉਣ ਲਈ ਉਹ ਕਿੰਨਾ ਕੰਮ ਕਰ ਰਹੇ ਨੇ। ਹੈਤਮ ਜੀ ਜਿਹੜੇ ਨੇ ਉਹ ਵੀ ਨੌਜਵਾਨ ਸਾਡੀ ਨਸਲ ਦੇ ਉਹ ਸ਼ਾਇਰ ਵੀ ਨੇ, ਕਹਾਣੀਕਾਰ ਵੀ ਨੇ, ਔਰ ਇਹਦੇ ਇਲਾਵਾ ਉਹ ਐਕਟਿਵਿਸਟ ਨੇ, ਬਹੁਤ ਵੱਡੇ ਪੰਜਾਬੀ ਪਿਆਰੇ ਨੇ। ਤੇ ਇਹਨਾਂ ਨੇ ਸਪੈਸ਼ਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਹ ਉਸਤਾਦ ਨੇ, ਲੈਕਚਰਰ ਨੇ, ਤੇ ਪੰਜਾਬੀ ਪੜ੍ਹਾ ਰਹੇ ਨੇ। ਇਹਦੇ ਇਲਾਵਾ 4 ਵਾਰੀ ਇਹ ਜੁਆਇੰਟ ਸੈਕਟਰੀ ਚੁਣੇ ਗਏ ਨੇ ਲਾਹੌਰ ਵਿੱਚ। ਪੰਜਾਬੀ ਅਦਬੀ ਸੰਗਤ ਜਿਹੜੀ ਹੁੰਦੀ ਹੈ ਉਹਦੇ ਵਿੱਚ 4 ਵਾਰੀ ਇਹ ਇਹਦੇ ਜੁਆਇੰਟ ਸੈਕਟਰੀ ਚੁਣੇ ਗਏ ਨੇ। ਤੇ ਪੰਜਾਬੀ ਸ਼ਾਇਰੀ ਵੀ ਕਰ ਰਹੇ ਨੇ। ਪਹਿਲੇ ਪੰਜਾਬੀ ਗਜ਼ਲਾਂ ਲਿਖਦੇ ਸੀ, ਫਿਰ ਉਹਦੇ ਬਾਅਦ ਸ਼ਾਇਰੀ ਇਹਨਾਂ ਨੇ ਕੀਤੀ ਹੈ, ਨਜ਼ਮਾਂ ਵੱਲ ਆਏ, ਫਿਰ ਇਹ ਕਹਾਣੀ ਵੱਲ ਵੀ ਆਏ ਨੇ, ਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਆਪਣੀ ਮਾਂ ਬੋਲੀ ਲਈ। ਔਰ ਇਹਦੇ ਇਲਾਵਾ ਆਪਣੀ ਮਾਂ ਬੋਲੀ ਦੇ ਹੱਕਾਂ ਲਈ ਇਹ ਕਾਫੀ ਜਿਹੜਾ ਹੈ ਜਲਸਿਆਂ ਦੇ ਵਿੱਚ, ਜਲੂਸਾਂ ਦੇ ਵਿੱਚ ਆਵਾਜ਼ ਆਪਣੀ ਬੁਲੰਦ ਕਰ ਰਹੇ ਨੇ। ਤੇ ਹੈਤਮ ਜੀ ਆਇਆਂ ਨੂੰ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਬਹੁਤ ਸ਼ੁਕਰੀਆ ਸਮੀਨਾ ਜੀ, ਧੰਨਵਾਦ ਤੁਹਾਡਾ, ਤੁਸੀਂ ਇੰਨਾ ਭਰਵਾਂ ਇੰਟਰੋਡਕਸ਼ਨ ਦਿੱਤਾ, ਬਹੁਤ ਮਿਹਰਬਾਨੀ। ਮੈਂ ਇੱਥੋਂ ਰਹਿਤ ਹਾਂ। ਇੱਕ ਛੋਟੀ ਜਿਹੀ ਗੱਲ ਹੈਤਮ ਜੀ ਰਹਿ ਗਈ ਮੇਰੀ ਤੁਹਾਡੇ ਇੰਟਰੋਡਕਸ਼ਨ ਵਿੱਚ ਹੀ ਉਹ ਸ਼ਾਮਲ ਹੈ, ਉਹ ਸਾਰੇ ਬੜੇ ਸੁਣ ਕੇ ਖੁਸ਼ ਹੋਣਗੇ ਕਿ ਹੈਤਮ ਜੀ ਦੀ ਆਵਾਜ਼ ਬਹੁਤ ਪਿਆਰੀ ਜੀ ਹੈ। ਤੇ ਆਖਿਰ ਵਿੱਚ ਅਸੀਂ ਇਹਨਾਂ ਕੋਲੋਂ ਸ਼ਿਵ ਕੁਮਾਰ ਬਟਾਲਵੀ ਜੀ ਦਾ ਅਸੀਂ ਜ਼ਰੂਰ ਸੁਣਾਂਗੇ ਨਜ਼ਮ ਕੋਈ ਇਹਨਾਂ ਦੀ ਆਵਾਜ਼ ਵਿੱਚ, ਸੋਹਣੀ ਆਵਾਜ਼ ਵਿੱਚ। ਤੇ ਹੈਤਮ ਜੀ ਹੁਣ ਤੁਸੀਂ ਆਪਣੀ ਨਜ਼ਮ ਪੇਸ਼ ਕਰੋਗੇ, ਔਰ ਉਹਦੇ ਬਾਅਦ ਉਸ ਨਜ਼ਮ ਤੇ ਗੱਲਬਾਤ ਹੋਏਗੀ,
ਤੇ ਤੁਸੀਂ ਉਸ ਗੱਲਬਾਤ ਦੇ ਵਿੱਚ ਸ਼ਾਮਿਲ ਨਹੀਂ ਹੋਣਾ। ਐਂਡ ਵਿੱਚ ਫਿਰ ਅਸੀਂ ਤੁਹਾਡੀ ਜਿਹੜੀ ਹੈ ਨਾ, ਆਖਿਰ ਵਿੱਚ ਅਸੀਂ ਤੁਹਾਡੀ ਜ਼ਰੂਰ ਤੁਹਾਡੇ ਵਿਊਜ਼, ਤੁਹਾਡੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਾਂਗੇ। ਠੀਕ ਹੈ। ਤੇ ਇਹਦੇ ਇਲਾਵਾ ਮੇਰੀ ਰਿਕੁਐਸਟ ਹੋਏਗੀ ਸਾਰੇ ਦੋਸਤਾਂ ਮਿੱਤਰਾਂ ਨਾਲ ਕਿ ਉਹ ਪਲੀਜ਼ ਡਿਸਟਰਬੈਂਸ ਦੀ ਪਾਰੋਂ ਉਹ ਆਪਣੇ ਆਪ ਨੂੰ ਮਿਊਟ ਕਰ ਲਿਆ ਕਰਨ, ਤੇ ਜਦੋਂ ਫਿਰ ਉਹਨਾਂ ਨੇ ਗੱਲ ਕਰਨੀ ਹੋਏ ਤਾਂ ਫਿਰ ਅਨਮਿਊਟ ਕਰਨ, ਕਿਉਂਕਿ ਇਸ ਤਰ੍ਹਾਂ ਇਹ ਹੋਏਗਾ ਕਿ ਅੱਛੇ ਤਰੀਕੇ ਨਾਲ ਅਸੀਂ ਸੁਣ ਪਾਵਾਂਗੇ। ਜੀ ਐਤਮ ਜੀ ਪਲੀਜ਼। ਜੀ ਨਜ਼ਮ ਦਾ ਸਿਰਨਾਵਾ ਹੈ ਵਾਰਤਾ। ਜੀ। ਉਹ ਕਹਿੰਦੇ ਨੇ ਤੁਸੀਂ ਹੋ ਕੌਣ, ਤੁਹਾਡੀ ਹੈ ਸਿਹਾਨ ਕੀ, ਤੁਸਾਂ ਹੋ ਕਿਸ ਵਸੇਬ ਤੋਂ, ਤੁਹਾਡੀ ਹੈ ਪਛਾਣ ਕੀ, ਤੁਸਾਂ ਹੋ ਕਿਸ ਕਬੀਲ ਦੇ, ਤੁਹਾਡੀ ਹੈ ਜ਼ੁਬਾਨ ਕੀ। ਉਹ ਕਹਿੰਦੇ ਨੇ ਤੁਸੀਂ ਹੋ ਕੌਣ, ਸਾਡੇ ਵਡਕਿਆਂ ਦੀ ਧਾੜ ਤੋਂ ਜ਼ਮੀਨ ਕੰਬਦੀ ਰਹੀ, ਸਾਡੇ ਪੁਰਵਜਾਂ ਦੇ ਕਹਿਰ ਤੋਂ ਬਣੇ ਕਈ ਗੁਲਾਮ, ਜਿਨ੍ਹਾਂ ਦੀਆਂ ਨੇ ਅਜ਼ਮਤਾਂ ਮੁਸਲਮਾਤ, ਬੜੇ ਬੁਲੰਦ ਨੇ ਮੁਕਾਮ, ਚਲੋ ਝੁਕੋ ਕਰੋ ਸਲਾਮ। ਉਹ ਕਹਿੰਦੇ ਨੇ ਤੁਸੀਂ ਹੋ ਕੌਣ, ਸੁਣੋ ਸੁਣੋ ਦਮਾਂ ਦੇ ਲੋਭੀਓ, ਉਹ ਕੂੜ ਦੇ ਵਪਾਰੀਓ ਸੁਣੋ, ਸਾਡੇ ਵਡਕਿਆਂ ਦੀ ਵੀ ਸੁਣੋ, ਸਾਡੇ ਵਡਕਿਆਂ ਦੀ ਵੀ ਸੁਣੋ, ਜੋ ਆਪਣੀ ਬਾਲ ਸੇਕਦੇ ਰਹੇ, ਜਿਨ੍ਹਾਂ ਦਾ ਸੀ ਈਮਾਨ ਕਰਕੇ ਖਾਵਣਾ, ਜੋ ਸਦੀਆਂ ਤੀਕ ਧਾੜ ਝੱਲਦੇ ਰਹੇ। ਉਹਨਾਂ ਧਰਤ ਦੇ ਰਾਖਿਆਂ ਦੇ ਨਾਂ ਗਵਾਚ ਗਏ ਸਮੇਂ ਦੀ ਧੂੜ ਵਿੱਚ, ਕਿ ਇਤਿਹਾਸ ਚੋਂ ਜਿਨ੍ਹਾਂ ਦਾ ਨਾਂ ਫਰੇਬ ਦੀ ਸਿਉਂਕ ਖਾ ਗਈ, ਜੋ ਵੈਰੀਆਂ ਦੇ ਹੱਲਿਆਂ ਤੋਂ ਨਾ ਕਦੀ ਡਰੇ, ਜੋ ਸਭਿਅਤਾ ਬਚਾਉਣ ਲਈ ਅਗਾਂਹ ਵਧੇ, ਬੜੀ ਬਹਾਦੁਰੀ ਦੇ ਨਾਲ ਲੜਦਿਆਂ ਪ੍ਰਾਣ ਦੇ ਗਏ, ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰੀ ਹਥੌੜੇ ਸਨ, ਪਰਾਤਾਂ ਤੇ ਕੁਨਾਲੀਆਂ ਕੁਠਾਲੀਆਂ ਪੰਘਾਰ ਕੇ ਜਿਨ੍ਹਾਂ ਨੇ ਅਸਲਹਾ ਬਣਾ ਲਿਆ। ਤੁਸਾਂ ਨੇ ਜਿੱਥੇ ਸੁਮ ਡੁਬੋਏ ਆਪਣੇ ਘੋੜਿਆਂ ਦੇ, ਸਾਡੇ ਪੁਰਖਿਆਂ ਦੇ ਖੂਨ ਵਿੱਚ, ਇਹੋ ਹੀ ਧਰਤੀ ਸੀ ਤੁਹਾਨੂੰ ਭੁੱਖਿਆਂ ਨੂੰ ਪਾਲਦੀ ਰਹੀ, ਤੁਹਾਡੇ ਨੰਗ ਨੂੰ ਵੀ ਕੱਜਦੀ ਰਹੀ, ਜੋ ਬੱਦੂਆਂ ਪਹਾੜੀਆਂ ਤੇ ਪਾਣੀਆਂ ਦੇ ਕੀੜਿਆਂ ਸਮੁੰਦਰੀ ਲੁਟੇਰਿਆਂ ਨੂੰ ਹਿੱਕ ਨਾਲ ਲਾਉਂਦੀ ਰਹੀ ਤੇ ਹਿੱਕ ਤੇ ਸੁਲਾਉਂਦੀ ਰਹੀ। ਤੁਸਾਂ ਤੇ ਉਸ ਦੀ ਹਿੱਕ ਨੂੰ ਵੀ ਚੀਰਿਆ, ਤੁਸਾਂ ਤੇ ਉਸ ਦੇ ਪਾਣੀਆਂ ਨੂੰ ਵੰਡਿਆ, ਬੜੇ ਬੇਸ਼ਰਮ ਸੋ। 1000 ਸਾਲ ਥੋੜੇ ਨੇ ਮੇਰੀ ਸਿਹਾਨ ਗੁੰਮ ਕਰਨ ਲਈ, ਤੇ ਢਿੱਲ ਲਾ ਲਵੋ 1000 ਸਾਲ ਅਗਲੇ ਵੀ, ਮੈਂ ਆਪਣੇ ਪਾਣੀਆਂ 'ਚ ਵਗ ਰਵਾਂ, ਮੈਂ ਆਪਣੀ ਧਰਤੀ ਉੱਤੇ ਫੁੱਲ ਬਣ ਕੇ ਖਿੜ ਪਵਾਂ। ਮੇਰੀ ਪਛਾਣ ਮੇਰੀ ਬੋਲੀ ਏ, ਮੇਰੀ ਜ਼ੁਬਾਨ ਵਗਦਾ ਪਾਣੀ ਏ, ਮੇਰਾ ਵਸੇਬ ਮੇਰਾ ਹਾਣੀ ਏ। ਬਹੁਤ ਸ਼ੁਕਰੀਆ ਜੀ। ਬਹੁਤ अच्छे हैतम जी, जबरदस्त ਜੀ ਥੈਂਕ ਯੂ। ਬਹੁਤ ਵਧੀਆ, ਬਹੁਤ ਵੈਰੀ ਨਾਈਸ ਸੰਵੀਰ ਜੀ, ਬੜਾ ਅੱਛਾ ਲੱਗਾ, ਤੁਹਾਡੇ ਪੜ੍ਹਨ ਦਾ ਤਰੀਕਾ ਵੀ ਬੜਾ ਸਾਫ਼ ਵਧੀਆ ਸੀ। ਸ਼ੁਕਰੀਆ। ਬਿਲਕੁਲ ਜੀ। ਹਾਂਜੀ ਬਹੁਤ ਸਾਡੇ ਦੋਸਤ, ਵੈਰੀ ਨਾਈਸ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹੁਣ ਸਾਡੇ ਦੋਸਤ ਇਹਦੇ ਤੇ ਗੱਲਬਾਤ ਕਰਨਗੇ ਜੀ। ਆਫਤਾਬ ਜੀ ਤੁਹਾਡੀ ਵਾਰੀ ਆ ਗਈ। ਨਹੀਂ ਬੀਬਾ ਜੀ ਐਤਕੀ ਤੁਸੀਂ ਜ਼ਰਾ ਆਗਾਜ਼ ਕਰੋ। ਚਲੋ ਬੀਬਾ ਜੀ। ਇਹ ਨਹੀਂ, ਇਹ ਜਾਂ ਤਲਤ ਜੀ ਤੇ ਜਾਂ ਤੁਸੀਂ, ਆਪਾਂ ਤੇ ਅੱਜ ਸੁਣਨ ਵਾਲਿਆਂ ਚੋਂ। ਨਹੀਂ ਐਡੀ ਇਹ ਕੋਈ ਔਖੀ ਨਿਜ਼ਾਮ ਨਹੀਂ ਹੈ, ਬੜੀ ਸਿੱਧੀ ਜੀ ਹਾਂ ਹੈ। ਨਹੀਂ ਬੀਬਾ ਜੀ ਅੱਜ ਤੁਸੀਂ ਕਰੋ, ਵਾਕਈ ਇਹ ਸਹੀ ਗੱਲ ਹੈ, ਆਗਾਜ਼ ਤੁਸੀਂ ਕਰੋ। ਬੀਬਾ ਜੀ ਬੜੀ ਫਰਮਾਇਸ਼ ਆ ਰਹੀ ਮੈਂ ਨਾ ਬੜੀ ਨਾ ਸੀਰੀਅਸਲੀ ਮੈਂ ਨਾ ਹੁਣੇ ਸੁਣੀ ਹੈ, ਮੈਂ ਲੈਟ ਮੀ ਜਸਟ ਗੋ ਥਰੂ ਇਟ, ਤੁਸੀਂ ਪਲੀਜ਼।
चलो चलो कोई नहीं, तुसी फिर बाद च कर लेना जी जी। चलो हाँ जी जी, शेख आफ्ताब जी तुसी कर लो जी जी। चलो मैं ही कर लेना। सोहनी नज़म है इन्हां दी। बेसिकली ਜਿਹੜੇ ਸਵਾਲ ਇਹਨਾਂ ਨੇ ਰੇਜ਼ ਕੀਤੇ ਨੇ ਉਹ ਤੇ ਸਭ ਜਾਣਦੇ ਹੀ ਨੇ। ਆਈਡੈਂਟੀਟੀ ਦਾ ਮਸਲਾ ਹੈ, ਸ਼ਨਾਖਤ ਦਾ ਮਸਲਾ ਹੈ, ਔਰ ਇਹ ਮਸਲਾ ਜਿਹੜਾ ਸ਼ਨਾਖਤ ਦਾ ਮਸਲਾ ਹੁੰਦਾ ਨਾ, ਇਹ ਬੰਦੇ ਨੂੰ ਅੰਦਰ ਹੀ ਅੰਦਰ ਖੋ ਦਿੰਦਾ ਹੈ। ਹੁਣ ਅਸੀਂ ਨਾ ਦੇ ਪੰਜਾਬੀ ਹਾਂ, ਨਾ ਦੇ ਹੀ ਮਤਲਬ ਕਿ ਪੰਜਾਬ ਵਿੱਚ ਰਹਿੰਦੇ ਹਾਂ, ਔਰ ਸਾਨੂੰ ਸਾਰੇ ਹੀ ਲੋਕ ਜਿਹੜੇ ਨੇ ਬਾਹਰ ਦੇ ਵਸੇਬ ਵਾਲੇ ਵੀ ਸਾਰੇ ਵੀ ਇੱਕ ਕੌਮ ਹੋਣ ਤੇ ਜਿਹੜਾ ਨਾ ਉਹ ਨਹੀਂ ਉਹ ਸਮਝਦੇ ਕਿ ਅਸੀਂ ਇੱਕ ਕੌਮ ਹੈ ਜਾਂ ਇੱਕ ਧਰਤੀ ਦੇ ਨਾਲ ਸਾਡਾ ਤਾਲੁਕ ਹੈ। ਬਹੁਤ ਸਾਰੇ ਅਵਾਮਲ ਨੇ ਇਹਦੇ ਵਿੱਚ, ਕੋਈ ਇੱਕ ਨਹੀਂ ਹੈ। ਔਰ ਇਹ ਜਿਹੜਾ ਮਸਲਾ ਇਹਨਾਂ ਨੇ ਛੇੜਿਆ ਹੈ ਨਾ, ਇਹਦਾ ਖਿਲਾਰ ਵੀ ਬਹੁਤ ਵੱਡਾ ਹੈ। ਹੁਣ ਪੰਜਾਬ ਦੇ ਹਵਾਲੇ 'ਚ ਗੱਲ ਕਰਨੇ, ਮੈਂ ਤੇ ਬੇਸਿਕਲੀ ਆਪਣੀ ਲਹਿੰਦੇ ਦੇ ਹਵਾਲੇ ਨਾਲ ਹੀ ਗੱਲ ਕਰਾਂਗਾ ਕਿ ਜਿਹੜੇ ਧਰੋਹ ਸਾਡੀ ਮਾਂ ਬੋਲੀ ਨਾਲ ਹੋਏ ਜਾਂ ਸਾਡੀ ਧਰਤੀ ਦੇ ਨਾਲ ਹੋਏ, ਉਹ ਸਾਰਿਆਂ ਨੂੰ ਵੀ ਪਤਾ ਹੈ ਕਿਵੇਂ ਸਾਨੂੰ ਦੱਬ ਦਬੀੜਿਆ ਗਿਆ ਔਰ ਕਿਵੇਂ ਸਿਆਸੀ ਤੌਰ ਤੇ ਜਿਹੜਾ ਨਾ ਉਹ ਸਾਡੀ ਮਾਂ ਬੋਲੀ ਪਿੱਛੇ ਰਹਿ ਗਈ। ਬਲਕਿ ਪਿੱਛੇ ਆਪ ਨਹੀਂ ਰਹੀ, ਲੁਕਾਈ ਤੇ ਮੌਜੂਦ ਰਹੀ। ਬਾਬਿਆਂ ਨੇ ਵੀ ਇਹਦੇ ਤੇ ਕੰਮ ਕੀਤਾ, ਜ਼ਿੰਦਾ ਰਹੀ। ਲੇਕਿਨ ਇਹਨੂੰ ਕੁਝ ਐਸੀ ਕੂਵਤਾਂ ਵੀ ਰਹੀਆਂ ਜਿਹਨੇ ਜਾਣ ਬੂਝ ਕੇ ਇਹਦੇ ਨਾਲ ਹੱਥ ਕੀਤਾ ਔਰ ਇਹਨੂੰ ਪਿੱਛੇ ਧਕੇਲਣ ਦੀ ਕੋਸ਼ਿਸ਼ ਕੀਤੀ। ਬੜੇ ਮਤਲਬ ਕਿ ਗੱਲ ਤੇ ਉਹਨਾਂ ਨੇ ਕੀਤੀ 1000 ਸਾਲ ਤੋਂ, ਲੇਕਿਨ ਬਹੁਤਾ ਇਹਨੂੰ ਜਿਹੜਾ ਡੰਗ ਵਜਿਆ ਨਾ, ਜਿਹੜੇ ਜ਼ਖਮ ਹਾਸਲ ਸਾਨੂੰ ਹੋਏ, ਉਹ ਮੈਂ ਸਮਝਦਾ ਹੈ ਕਿ ਜਦੋਂ ਲਾਹੌਰ ਦਰਬਾਰ ਮਹਾਰਾਜੇ ਦੀ ਜਿਹੜੀ ਸਰਕਾਰ ਸੀ, ਜਦੋਂ ਉਹ ਖੋਈ ਗੋਰਿਆਂ ਨੇ, ਚੁਗਤਿਆਂ ਨੇ, ਤੇ ਉਸ ਸਮੇਂ ਇਹ ਗਾਲਬਨ 1849 ਦੇ ਵਿੱਚ ਹੋਇਆ। ਤੇ ਉਸ ਵੇਲੇ ਗੋਰੇ ਨੇ ਸੋਚ ਲਿਆ ਸੀ ਕਿ ਜਿੰਨੀ ਰੈਜ਼ਿਸਟੈਂਸ ਪੰਜਾਬ ਤੋਂ ਆਈ ਹੈ ਨਾ ਸਾਨੂੰ, ਔਰ ਹਿੰਦੁਸਤਾਨ ਚੋਂ ਕਿਤੇ ਵੀ ਨਹੀਂ ਆਈ। ਔਰ ਇਹਦੀ ਪੰਜਾਬੀਆਂ ਦਾ ਜਿਹੜਾ ਮੌਜੂਦ ਹੋਣਾ ਜਾਂ ਇਹਨਾਂ ਦਾ ਤਾਕਤ ਹੀ ਚਾਣਾ ਉਹਨਾਂ ਲਈ ਨੁਕਸਾਨਦੇਹ। ਮੈਨੂੰ ਯਾਦ ਪੈਂਦਾ ਜਾਂ ਮੈਂ ਕਿਤੇ ਪੜ੍ਹਿਆ ਵੀ ਸੀ ਕਿ ਉਹਨਾਂ ਦੇ ਅੰਦਰ, ਗੋਰਿਆਂ ਦੇ ਅੰਦਰ ਇੰਨੀ ਕੁ ਨਫ਼ਰਤ ਸੀ ਪੰਜਾਬੀਆਂ ਦੇ ਔਰ ਪੰਜਾਬ ਦੇ ਬਾਰੇ 'ਚ ਕਿ ਇੱਕ ਪਾਦਰੀ ਸੀ ਜਿਹਨੇ ਲਾਹੌਰ ਦਰਬਾਰ ਤੋਂ ਬਾਹਰ ਨਾ ਇੱਕ ਛਾਉਣੀ ਦੇ ਵਿੱਚ ਡੇਰਾ ਲਾਇਆ ਹੋਇਆ ਸੀ, ਤੇ ਉਹਨੇ ਆਪਣੇ ਇੱਕ ਲੱਕੜ ਦਾ ਛਾਪਾਖਾਨਾ ਵੀ ਬਣਾਇਆ ਸੀ। ਉਹਦੇ ਵਿੱਚ ਉਹ ਆਪਣੇ ਮਿਸ਼ਨ ਦੇ ਮੁਤਾਬਿਕ ਕੰਮ ਕਰਦਾ ਸੀ ਤੇ ਆਪਣੀਆਂ ਲਿਖਤਾਂ ਜਿਹੜੀਆਂ ਨਾ ਪੰਜਾਬੀ 'ਚ ਛਾਪਦਾ ਸੀ। ਗੁਰਮੁਖੀ ਜੀ ਛਾਪਦਾ ਸੀ ਔਰ ਸ਼ਾਹਮੁਖ ਵਿੱਚ ਛਾਪਦਾ ਸੀ। ਉਸ ਵੇਲੇ ਦਾ ਜਿਹੜਾ ਕਮਿਸ਼ਨਰ ਸੀ ਨਾ, ਗਾਲਬਨ ਮੈਕਲੋਡ ਦਾ ਨਾਂ ਦਾ ਹੀ ਸੀ, ਉਹਨੇ ਬਕਾਇਦਾ ਉਹਨੂੰ ਖੱਤ ਲਿਖਿਆ ਕਿ ਤੂੰ ਕਿਹੜੇ ਪਾਸੇ ਲੱਗਾ ਹੈ, ਪੰਜਾਬੀ ਨੂੰ ਖਤਮ ਕਰਨਾ ਹੈ, ਪੰਜਾਬੀ ਅਸੀਂ ਨਹੀਂ ਵੇਖਣਾ ਚਾਹੁੰਦੇ। ਉਹਦੇ ਬਾਅਦ ਇਹਨੂੰ ਸਭ ਤੋਂ ਵੱਡਾ ਜਿਹੜਾ ਨਾ ਸੱਟ ਮਾਰੀ ਗਈ ਇਸ ਵਜ੍ਹਾ ਕਰਕੇ ਕਿ ਲਾਹੌਰ ਦਰਬਾਰ ਤੇ ਉਹਨਾਂ ਨੇ ਕਬਜ਼ਾ ਕਰ ਲਿਆ, ਲੇਕਿਨ ਪੂਰੇ ਪੰਜਾਬ ਵਿੱਚ ਨਬਰੀਆਂ ਸੀ ਜਿਹੜੀਆਂ, ਉਹ ਜਗ੍ਹਾ ਜਗ੍ਹਾ ਫੈਲਦੀਆਂ ਗਈਆਂ ਔਰ ਰੈਜ਼ਿਸਟੈਂਸ ਸੀ। ਉਹਨੂੰ ਮੁਕਾਉਣ ਲਈ ਇਹਨਾਂ ਨੇ ਇੱਕ ਹੁਕਮ ਵੀ ਜਾਰੀ ਕੀਤਾ ਸੀ। ਬਹੁਤ ਸਾਰੇ ਮੇਰੇ ਸੰਗੀਆਂ ਨੂੰ ਪਤਾ ਵੀ ਹੋਵੇਗਾ, ਖਾਸ ਤੌਰ ਤੇ ਬੈਰ ਸਾਹਿਬ ਨੂੰ, ਤੇ ਕਿ ਉਹ ਹੁਕਮਨਾਮੇ ਸੀ ਕਿ ਜਿਹੜੇ ਘਰੋਂ ਕੋਈ ਅਸਲਾ, ਤਲਵਾਰ ਬਰਾਮਦ ਹੋਏ ਜਾਂ ਕੋਈ ਪੰਜਾਬੀ ਦੀ ਕੋਈ ਲਿਖਤ ਤੱਕ ਬਰਾਮਦ ਹੋਏ, ਉਹ ਜ਼ਬਤ ਕਰ ਲਈ ਜਾਏਗੀ ਔਰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਫਿਰ ਨਾਲ ਹੀ ਇਹ ਵੀ ਹੁਕਮ ਹੋਇਆ ਕਿ ਜਨਾਬ ਜਿਹਦੇ ਘਰੋਂ ਤਲਵਾਰ ਬਰਾਮਦ ਹੋਏ ਉਹਨੂੰ ਤਕਰੀਬਨ 2 ਆਨੇ ਤੇ ਪੰਜਾਬੀ ਦੀ ਕਿਤਾਬ ਨੂੰ ਜਿਹੜਾ ਜਮ੍ਹਾਂ ਕਰਾਏਗਾ ਸਰਕਾਰ, ਭਾਰਤ ਸਰਕਾਰ, ਤੇ ਉਹਨੂੰ 6 ਆਨੇ ਦਿੱਤੇ ਜਾਣਗੇ। ਹੁਣ ਗੱਲ ਇੱਥੋਂ ਤੱਕ ਹੀ ਨਹੀਂ ਮੁੱਕੀ, ਅੱਗੇ ਜਿਹੜਾ ਸਾਨੂੰ ਜ਼ਖਮ ਲਾਇਆ ਨਾ ਉਹ 1853 ਤੱਕ ਤੁਸੀਂ ਅਪੜੋ ਕਰ। ਜਦੋਂ ਲਾਹੌਰ ਦਰਬਾਰ ਦੇ ਵਿੱਚ ਨਵੀਂ ਜਿਹੜੀ ਇਸਟੈਬਲਿਸ਼ਮੈਂਟ ਜਿਹੜੀ ਕਾਇਮ ਹੋ ਰਹੀ ਸੀ ਔਰ ਨਵਾਂ ਜਿਹੜਾ ਸਰਕਾਰ, ਗੋਰੇ ਦੀ ਸਰਕਾਰ ਜਿਹੜੀ ਸੀ, ਉਹ ਆਪਣਾ ਸੈਟਅਪ ਬਣਾ ਰਹੀ ਸੀ, ਤੇ ਉਹਨੂੰ ਜ਼ਰੂਰਤ ਪੇਸ਼ ਆਈ ਕਿ ਇੱਥੇ ਕਿਹੜੀ ਜ਼ਬਾਨ ਨੂੰ ਲਾਗੂ ਕੀਤਾ ਜਾਏ। ਪਹਿਲੇ ਜਿਸ ਤਰ੍ਹਾਂ ਵੀ ਸੀ ਮਹਾਰਾਜਾ ਦੇ ਦੌਰ ਤੇ ਜਾਂ ਪਿੱਛੇ ਵੀ ਚਲੇ ਜਾਓ, ਸਾਡਾ ਜਿਹੜਾ ਵਪਾਰ ਸੀ, ਸਾਡਾ ਜਿਹੜਾ
ਵਿਹਾਰ 'ਚ ਜਿਹਦੇ 'ਚ ਕਰਦੇ ਸੀ, ਸਾਡੇ ਬਈ ਖਾਤੇ ਲਿਖੇ ਜਾਂਦੇ ਸੀ, ਪੰਜਾਬੀ 'ਚ ਲਿਖੇ ਜਾਂਦੇ ਸੀ, ਮਦਰਸ ਦੇ ਵਿੱਚ ਤਾਲੀਮ ਵੀ ਪੰਜਾਬੀ 'ਚ ਦਿੱਤੀ ਜਾਂਦੀ ਸੀ। ਲੇਕਿਨ ਇੱਥੇ ਆ ਕੇ ਜਿਹੜੀ ਸਾਨੂੰ ਸੱਟ ਲਾਈ ਨਾ ਗੋਰਿਆਂ ਨੇ, ਔਰ ਉਹ ਕਿਉਂ ਲੱਗੀ ਕਿ ਕਿਉਂਕਿ ਕਾਰ ਸਰਕਾਰ ਦੇ ਜਿਹੜੇ ਕੰਮਕਾਰ ਸੀ ਉਹਦੇ ਲਈ ਉਹਨਾਂ ਨੂੰ ਬਾਬੂਆਂ ਦੀ ਜ਼ਰੂਰਤ ਸੀ। ਜਿਹੜੀ ਬਿਊਰੋਕ੍ਰੇਸੀ ਸੀ, ਜਿਹੜੀ ਬਾਅਦ 'ਚ ਸਟਰੋਂਗ ਹੁੰਦੀ ਗਈ, ਉਹ ਸਾਰੀ ਦੀ ਸਾਰੀ ਐਂਟੀ ਪੰਜਾਬ, ਐਂਟੀ ਪੰਜਾਬੀ ਸੀ। ਕਿੱਥੋਂ ਆਈ ਸੀ? ਦਿੱਲੀ ਤੋਂ ਆਈ ਸੀ, ਹੈਦਰਾਬਾਦ ਤੋਂ ਆਈ ਸੀ, ਦੱਖਣ ਤੋਂ ਆਈ ਸੀ, ਲਖਨਊ ਤੋਂ ਆਈ ਸੀ। ਉਹ ਸਾਰੇ ਬਾਬੂ ਜਿਹੜੇ ਨੇ ਉਹਨਾਂ ਨੇ ਮਿਲ ਕੇ ਇੱਕ ਮਸਵਦਾ ਤਿਆਰ ਕੀਤਾ ਸੀ। ਮਸਵਦਾ ਤਿਆਰ ਇਹ ਕੀਤਾ ਕਿ ਜਿਹੜੀ ਜ਼ੈਲੀ ਇਦਾਰਿਆਂ ਦੀ ਜਿਹੜੀ ਜ਼ਬਾਨ ਹੋਏਗੀ ਸਰਕਾਰੀ, ਉਹ ਤੇ ਹੋਏਗੀ ਉਰਦੂ, ਤੇ ਜਿਹੜੇ ਉੱਤੇ ਅੱਪਰ ਦੇ ਜਿਹੜੇ ਹੋਣਗੇ, ਜਿਹੜੇ ਖਾਸ ਤੌਰ ਕਮਿਸ਼ਨਰ ਆਫਿਸ ਜਾਂ ਲਾਟ ਸਾਹਿਬ ਦਾ ਦਫ਼ਾਤਰ ਹੋਣਗੇ, ਉਹ ਹੋਏਗੀ ਅੰਗਰੇਜ਼ੀ। ਇਹ ਸਾਰੀ ਜਿਹੜੀ ਹੈ ਸਾਜ਼ਿਸ਼ ਜਿਹੜੀ ਹੈ ਨਾ, ਉਹ 1853 ਵਿੱਚ ਹੋਈ, ਤੇ ਲਗਭਗ ਅੱਗੇ ਵੰਡ ਤੋਂ ਬਾਅਦ ਵੀ ਕੋਈ ਬਿਊਰੋਕ੍ਰੇਸੀ ਜਿਹੜੀ ਹੈ ਛਾਈ ਰਹੀ। ਹੁਣ ਆਓ, ਜਦੋਂ ਲਾਰਡ ਸਰਕਾਰ ਜਿਹੜੀ ਸਾਹਿਬ ਲਾਰਡ ਦਰਬਾਰ ਤੇ ਜਦੋਂ ਆਪਣੀ ਹਕੂਮਤ ਕਾਇਮ ਕਰ ਰਹੇ ਸੀ, ਤੇ ਸਾਡੇ ਵੱਡੇ ਵਡੇਰੇ ਜਿਹੜੇ ਸੀ ਨਾ, ਉਹਨਾਂ ਦਾ ਕਿਰਦਾਰ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। 309 ਚੀਫ ਮੁਕਰਰ ਹੋਏ ਸੀ, ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਲਾਰਡ ਸਾਹਿਬ ਨੇ ਮੈਡਲ ਨਵਾਜ਼ੇ ਸੀ। ਉਹ ਮੈਡਲ ਜਿਹੜੇ ਸੀ, ਉਹਨਾਂ ਦਾ ਇੱਕ ਖਾਸ ਨਾਂ ਸੀ, ਮੇਰੇ ਜ਼ਿਹਨ 'ਚ ਨਹੀਂ ਆ ਰਿਹਾ। ਉਹ ਹੈਗਾ ਸੀ ਹਾਂ, ਸੁਰਜਨ ਟਿੱਕਾ। ਉਹਨੂੰ ਸੁਰਜਨ ਟਿੱਕਾ ਕਹਿੰਦੇ ਸੀ। ਬਕਾਇਦਾ ਤੌਰ ਤੇ ਬ੍ਰਿਟਿਸ਼ ਉਹਦਾ ਕਿੰਗ ਦੀ ਤਾਜ ਦੀ ਉੱਤੇ ਮੂਰਤ ਜੀ ਬਣੀ ਹੁੰਦੀ ਸੀ, ਤੇ ਥੱਲੇ ਮੈਡਲ ਹੁੰਦਾ ਸੀ। ਉਹ ਗਾਲੇ 'ਚ ਪਾਈ ਰੱਖਦੇ ਸੀ। ਉਹਨਾਂ ਨੂੰ ਕੀ ਟੀਚਾ ਦਿੱਤਾ ਉਹਨੇ, ਲਾਰਡ ਸਾਹਿਬ ਨੇ? ਉਹਨਾਂ ਨੂੰ ਟੀਚਾ ਇਹ ਦਿੱਤਾ ਕਿ ਤੁਸੀਂ ਆਪਣੀ ਆਵਾਮ, ਆਪਣੀ ਲੁਕਾਈ ਨੂੰ ਦਬ ਦਬੀੜ ਕੇ ਰੱਖਣਾ ਹੈ, ਕਹਿਰੇ ਖੁਦਾ ਬਣ ਕੇ ਰਹਿਣਾ ਹੈ, ਤੇ ਸਾਡੇ ਸਾਹਮਣੇ ਤੁਸੀਂ ਆ ਕੇ ਤੇ ਸਿਰ ਝੁਕਾਣੇ ਨੇ। ਇਹਨਾਂ ਨੇ ਕੀਤਾ, ਜਿਹਦੇ ਵਿੱਚ ਕੌਣ ਲੋਕ ਸੀ? ਉਹ ਜਾਗੀਰਦਾਰ ਸੀ, ਨਵਾਬ ਸੀ, ਉਹ ਰਾਜੇ ਸੀ, ਸਾਰੇ ਸੀ। ਉਹ ਘੋੜਾਪਾਲ ਸਕੀਮਾਂ ਕਿਦੋਂ ਆਈਆਂ, ਜਗੀਰਾਂ ਕਿਦੋਂ ਵੜੀਆਂ ਗਈਆਂ, ਮਰਬੇ ਕਿਦੋਂ ਅਲਾਟ ਹੋਏ? ਸਾਡੀ ਜ਼ਬਾਨ ਨੂੰ, ਸਾਡੇ ਕਲਚਰ ਨੂੰ ਤਬਾਹ ਕਰਨ ਵਾਲੇ ਸਾਡੇ ਕੁਝ ਵਟਕੇ ਸੀ। ਮੈਂ ਮੰਨਦਾ ਹੈ ਕਿ ਸਾਡੇ ਵਟਕਿਆਂ ਨੇ ਕੁਰਬਾਨੀਆਂ ਵੀ ਦਿੱਤਾ, ਲੇਕਿਨ ਉਹ ਆਟੇ 'ਚ ਲੂਣ ਦੇ ਮੁਤਾਬਕ ਸੀ। ਦਿਸ ਇਜ਼ ਅ ਫੈਕਟ। ਹੁਣ ਇਸੇ ਤਰ੍ਹਾਂ ਅਸੀਂ ਹੁਣ ਵੀ 47 ਦੇ ਬਾਅਦ ਦਾ ਜਿਹੜਾ ਪੀਰੀਅਡ ਹੈ, ਉਹਦੇ ਵਿੱਚ ਦੇਖ ਲਓ, ਸਾਡਾ ਆਇਨ 73 ਕੀ ਕਹਿੰਦਾ ਹੈ? ਸੂਬਾਈ ਸਤ੍ਹਾ ਤੇ ਖੁਦ ਮੁਖਤਾਰੀ ਆਪਣੀ ਪ੍ਰਾਇਮਰੀ ਤੇ ਲਾਗੂ ਹੋਏਗੀ, ਮਾਂ ਬੋਲੀ, ਸਾਰਾ ਕੁਝ ਵੀ ਨਹੀਂ, ਸਾਰਾ ਕਾਗਜ਼ਾਂ ਵਿੱਚ ਹੁੰਦਾ ਹੈ, ਕਿਉਂਕਿ ਉਹੀ ਤਬਕਾ ਬੈਠਾ ਉੱਤੇ। ਗੱਲ ਕਰਨ ਦਾ ਮੇਰਾ ਮਕਸਦ ਇਹ ਕਿ ਅਸੀਂ ਕਲਚਰਲੀ ਜਿੰਨਾ ਮਰਜ਼ੀ ਕੰਮ ਕਰ ਲਈਏ, ਮਾਂ ਬੋਲੀ ਦੇ ਹਵਾਲੇ ਨਾਲ, ਸਾਰੀ ਲਿਟਰੇਚਰ ਦੇ ਹਵਾਲੇ ਨਾਲ, ਸਾਰਾ ਕੁਝ, ਜਦੋਂ ਤੱਕ ਕਲਚਰ ਨੂੰ ਪੋਲਿਟਿਸਾਈਜ਼ ਨਹੀਂ, ਪੋਲੀਟੀਕਲ ਸਿਸਟਮ ਦੇ ਨਾਲ, ਪੋਲੀਟੀਕਲ ਮੂਵਮੈਂਟ ਦੇ ਨਾਲ ਨਹੀਂ ਸੀ ਜੋੜਦੇ, ਉਦੋਂ ਤੱਕ ਕੁਝ ਵੀ ਹਾਸਲ ਨਹੀਂ ਕਰ ਸਕਦੇ। ਗੱਲ ਕਹਿਣ ਦਾ ਮਕਸਦ ਹੈ, ਨਜ਼ਮ ਇਹਨਾਂ ਦੀ ਬਹੁਤ ਚੰਗੀ ਮੈਨੂੰ ਲੱਗੀ, ਬੜੀ ਇਹਨਾਂ ਨੇ ਖੁੱਲ ਕੇ ਗੱਲ ਕੀਤੀ ਹੈ, ਆਪਣੀ ਜ਼ੁਬਾਨ ਦੇ ਹਵਾਲੇ ਨਾਲ, ਆਪਣੀ ਸ਼ਨਾਖਤ ਦੇ ਹਵਾਲੇ ਨਾਲ ਕੁਐਸਚਨ ਰੇਜ਼ ਕੀਤੇ ਨੇ। ਉਹਦੇ ਬਾਅਦ ਆਪਣੀ ਧਰਤੀ ਦੇ ਹਵਾਲੇ, ਧਰਤੀ ਨੂੰ ਵਡਿਆਇਆ ਹੈ, ਕੰਪਲੈਕਸ ਦੇ ਵਿੱਚ ਨਹੀਂ ਪਾਇਆ। ਮੈਂ ਇਹਨਾਂ ਨਾਲ ਬਿਲਕੁਲ ਮੁਤਫਿਕ ਹਾਂ, ਮੈਨੂੰ ਇਹ ਨਜ਼ਮ ਅੱਛੀ ਲੱਗੀ। ਬਹੁਤ ਸ਼ੁਕਰੀਆ ਸ਼ੇਖ ਅਫਤਾਬ ਜੀ, ਤੁਸੀਂ ਬਹੁਤ ਡਿਟੇਲ 'ਚ ਜਾ ਕੇ ਜ਼ਬਰਦਸਤ ਹਿਸਟੋਰੀਕਲੀ ਤੁਸੀਂ ਸਾਰਾ ਖੋਲ੍ਹ ਕੇ ਰੱਖ ਦਿੱਤਾ ਹੈ, ਤੇ ਉਹਦੇ ਨਾਲ ਤਨਵੀਰ ਸਾਹਿਬ ਦੀ ਜਿਹੜੀ ਨਜ਼ਮ ਉਸ ਬਿਲਕੁਲ ਉਹ ਸਾਹਮਣੇ ਆ ਗਈ। ਤੇ ਬਹੁਤ ਸ਼ੁਕਰੀਆ ਸ਼ੇਖ ਅਫਤਾਬ ਜੀ। ਜੀ ਹੁਣ ਸਾਡੇ ਕੋਈ ਹੋਰ ਦੋਸਤ? ਜੀ ਗੁਰਦਾਸ ਜੀ। ਹੈਲੋ, ਗੱਲ ਤਾਂ ਬਹੁਤ ਭਰਮੀ ਕਰ ਦਿੱਤੀ ਹੈ। ਗੋਰਿਆਂ ਦੇ ਪਿੰਡ ਰਹਿਣ ਵਾਲੇ ਹੋ। ਗੋਰਿਆਂ ਦੇ ਪਿੰਡ ਰਹਿਣ ਵਾਲੇ, ਹਾਂ, ਪਰ ਹੈ ਪੰਜਾਬੀ, ਪਰ ਜਿੱਥੋਂ ਇਹਨੇ ਸ਼ੁਰੂ ਕੀਤੀ ਹੈ ਨਾ, ਬਿਲਕੁਲ 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 ਬਿਲਕੁਲ, ਹਨਾ। ਤੇ ਉਹ ਜਿਹੜੀ ਹੁਣ ਆਪਣੀ ਮਸਲਾ ਜਿਹੜਾ ਆਉਂਦਾ, ਤੁਸੀਂ ਹੈ ਕੌਣ? ਆਪਾਂ ਹਨਾ ਕਈ ਥਾਂ ਵੀ ਵੰਡ ਹੋ ਗਏ, ਹਨਾ, ਵੰਡ ਪੈ ਗਈ ਆਪਣੀ, ਹਨਾ। ਤੇ ਹੁਣ ਆਪਣੀ ਆਇਡੈਂਟੀਟੀ ਜਿਹੜੀ ਆਪਣੀ ਪਛਾਣ ਹੈ, ਉਹਦੇ ਬਾਰੇ ਕਵਿਤਾ ਹੈਗੀ, ਨਜ਼ਮ ਉਹਦੇ ਬਾਰੇ, ਜਿੱਦਾਂ ਅਫਤਾਬ ਸਾਹਿਬ ਨੇ ਕਿਹਾ ਹੀ ਆ, ਹਨਾ, ਜੋ ਇਤਿਹਾਸ ਤੇ ਤਾਂ ਸਾਰਾ ਉਹਨੇ ਮੂਹਰੇ ਪਰੋ ਕੇ ਰੱਖ ਦਿੱਤਾ, ਹਨਾ। ਜੋ ਆਪਣੇ ਇਸ਼ੂਜ਼ ਹੈਗੇ, ਜਿਹੜੇ ਮਸਲੇ ਹੈਗੇ ਆਪਣੇ ਆਉਂਦੇ ਮੂਹਰੇ ਆਉਂਦੇ ਆ, ਇਹ ਉਹਦੇ ਬਾਰੇ। ਤੇ ਪੰਜਾਬੀ ਹੈਗੀ ਵੀ ਇਹਨੂੰ ਠੇਠ ਪੰਜਾਬੀ ਜਿਸ ਤਰੀਕੇ ਨਾਲ ਤੁਸੀਂ ਲਿਖੀ ਆ, ਹਨਾ ਤਨਵੀਰ। ਤੇ ਜਿਹੜੇ ਮਰਜ਼ੀ ਪਾਸਿਓਂ ਚਾਹੇ ਚੜ੍ਹਦੇ ਹੋਣ, ਲੈਂਦੇ ਹੋਣ, ਬਾਹਰਲੇ ਹੋਣ, ਸਾਰੇ ਸਮਝ ਸਕਦੇ ਹਨ ਜਿਸ ਤਰੀਕੇ ਨਾਲ ਲਿਖੀ ਹੈ। ਪਰ ਹੈਗੀ ਇਹ ਮਸਲਾ, ਜਿਹੜਾ ਵਿਸ਼ਾ ਜਿਹੜਾ ਉਹੀ ਆ ਵੀ ਆਪਾਂ ਹੈ ਕੌਣ, ਆਪਾਂ ਇੱਕ ਕੌਮ ਆ ਜਾਂ ਨਹੀਂ। ਤੇ ਇਹ ਮਸਲਾ ਕਾਫੀ ਮੂਹਰੇ ਆ ਜਾਂਦਾ, ਖਾਸ ਕਰ ਦੋਨੇ ਪਾਸੇ ਆਉਂਦਾ ਹੁਣ।
ਜਿਹੜੇ ਵਿੱਚੋਂ ਨਿਕਲਣ ਫਿਰਦੇ, ਜਿਹੜੇ ਪੰਜਾਬੀ ਕੌਣ ਹੈ ਕੌਣ ਨਹੀਂ। ਹੁਣ ਜਿਹੜੇ ਸਰਾਇਕੀ ਉਹ ਆਪਣੀ ਜਿਹਦੀ ਪਛਾਣ ਹੈ ਹਨਾ, ਤੇ ਇੰਡੀਆ ਚ ਜੇ ਹਰਿਆਣੇ ਨੂੰ ਕਹਿ ਦੇਈਏ ਨਾਲ ਰਲਾ ਲਈਏ, ਚਲੋ ਜਿਹੜੇ ਪੰਜਾਬੀ ਬੋਲਦੇ, ਲੇਕਿਨ ਅਸੀਂ ਪੰਜਾਬੀ ਨਹੀਂ ਹੈਗੇ, ਅਸੀਂ ਜੁਦੇ ਆ। ਤੇ ਸਿਰਫ ਉਹਦੇ ਤੇ ਜਿਹੜੇ ਇੰਡੀਆ ਦੇ ਹੈਗੇ, ਤੁਸੀਂ ਵੀ ਗੱਲ ਕਰ ਸਕਦੇ ਹਨਾ ਕਿ ਵੀ ਇਹ ਉਹਦੇ ਬਾਰੇ ਸਾਰੇ ਮੈਨੂੰ ਗੱਲਾਂ ਮੇਰੇ ਦਿਮਾਗ 'ਚ ਘੁੰਮਦੀਆਂ ਸੀਗੀਆਂ ਹਨਾ, ਕਿ ਵੀ ਉਹਨੇ ਸਾਰਾ ਮੂਹਰੇ ਬਿਆਨ ਕਰ ਦਿੱਤਾ। ਪਰ ਉਹ ਵੀ ਬਿਆਨ ਕੀਤਾ ਕਿ ਆਪਣੀ ਜਿਹੜੀ ਪਛਾਣ, ਜਿਹੜੀ ਆਪਾਂ ਨਵੇਂ ਸਿਰ ਤੇ ਸਿਰਜਦੇ ਆ ਹਨਾ, ਘਾੜਦੇ ਆ, ਉਹ ਵੀ ਮੂਹਰੇ ਆਉਂਦੀ ਆ। ਹੁਣ ਆਪਾਂ ਪੰਜਾਬੀ ਕਹਿ ਸਕਦੇ, ਅਸੀਂ ਪੰਜਾਬੀ ਆ, ਸਿਰਫ ਇੰਡੀਆ ਦੇ ਨਹੀਂ ਜਾਂ ਪਾਕਿਸਤਾਨ ਦੇ ਨੇ ਜਾਂ ਡਾਇਸਪੋਰ ਦੇ ਨੇ, ਸਾਰੇ ਇਕੱਠੇ ਹੋ ਕੇ ਕਹਿ ਸਕਦੇ ਹਾਂ ਅਸੀਂ ਇੱਕ ਪੰਜਾਬੀ ਕੌਮ ਹੈ। ਕੌਮ ਏਦਾਂ ਨਹੀਂ ਹੁੰਦੀ ਹੈਗੀ ਉਹ ਸਾਰੇ ਇੱਕੋ ਹੀ ਜੈਨੇਟਿਕਸ ਹੋਣ, ਪਰ ਆਪਣੇ ਜੈਨੇਟਿਕਸ ਚਲੋ ਇੱਕ ਹੈਗੇ ਆ। ਇਟਸ ਫਲੂਇਡ ਆ, ਜਿੱਦਾਂ ਨਾ ਮਿਕਸਡ ਆ, ਪਰ ਹੈ ਆਪਾਂ ਇੱਕ ਕੌਮ। ਤੇ ਇਹ ਸਾਰੇ ਜਿੱਦਾਂ ਇੱਕ ਲੰਮਾ ਚੌੜਾ ਡਿਸਕਸ਼ਨ ਹੋ ਸਕਦਾ ਹੈ ਇਸ ਕਵਿਤਾ ਤੇ, ਨਜ਼ਮ ਤੇ ਹਨਾ। ਤੇ ਮੇਰਾ ਖਿਆਲ ਹੋਰ ਵੀ ਗੱਲ ਕਰਨਗੇ, ਬਹੁਤ ਵਧੀਆ ਸੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਗੁਰਦਾਸ ਜੀ। ਜੀ ਜੀ ਸਮੀਨਾ ਜੀ, ਮੈਂ ਥੋੜੀ ਜਿਹੀ ਗੱਲਬਾਤ ਕਰ ਲੈਂਦੀ ਹਾਂ। ਠੀਕ ਹੈ ਜ਼ਰੂਰ। ਆਫਤਾਬ ਜੀ ਨੇ ਤੇ ਜਿਹੜੀ ਇਹਦੇ ਤੇ ਰੋਸ਼ਨੀ ਪਾਈ ਹੈ ਨਾ, ਉਹ ਸਿਆਸੀ ਪੋਲੀਟੀਕਲ ਜਿਹੜੇ ਇਹਦੇ ਨੇ ਐਸਪੈਕਟਸ ਨੇ ਨਾ, ਉਹ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਉਹਨਾਂ ਨੂੰ ਖੋਲ ਕੇ ਬਿਆਨ ਕਰ ਦਿੱਤਾ ਹੈ। ਮੈਂ ਉਸ ਚੀਜ਼ ਨੂੰ, ਐਸੀ ਨਜ਼ਮ ਨੂੰ ਮੈਂ ਥੋੜੇ ਜਿਹੇ ਹੋਰ ਅੰਗ ਨਾਲ ਵੇਖਣੀ ਹੈ, ਤੇ ਮੈਂ ਉਹਨੂੰ ਥੋੜਾ ਜਿਹਾ ਐਲੈਬੋਰੇਟ ਹੋਰ ਤਰੀਕੇ ਨਾਲ ਕਰਾਂਗੀ। ਜਿਹੜੀ ਆਫਤਾਬ ਜੀ ਨੇ ਗੱਲਾਂ ਕੀਤੀਆਂ ਨੇ, ਉਹ ਤੇ 16 ਆਨੇ ਸੱਚ ਨੇ, ਔਰ ਉਹਨਾਂ ਨਾਲ ਮੈਂ ਬਿਲਕੁਲ 100% ਉਹਨਾਂ ਨਾਲ ਐਗਰੀ ਕਰਨੀ। ਮੈਂ ਜਿਹੜੀ ਇਸ ਨਜ਼ਮ, ਇਹਨਾਂ ਦੀ ਜਿਹੜੀ ਹੈਤਮ ਜੀ ਦੀ ਨਜ਼ਮ ਹੈ, ਉਹ ਬੜੀ ਮੀਨਿੰਗਫੁਲ ਹੈ ਤੇ ਉਹਦੇ ਨਾਲ ਬਹੁਤ ਜ਼ੋਰਾਵਰ ਹੈ। ਛੋਟੀ ਜੀ ਨਜ਼ਮ 'ਚ ਹੀ ਇਹਨਾਂ ਨੇ ਨਜ਼ਮ ਨੂੰ ਬੜੇ ਆਸਾਨ ਅੱਖਰਾਂ ਨਾਲ ਤਾਰੀਖੀ ਮੁੱਢ ਤੇ ਇਹਨਾਂ ਨੇ ਚਾਨਣ ਪਾਇਆ ਹੈ। ਮੈਂ ਇਹਨੂੰ ਥੋੜਾ ਜਿਹਾ ਮੈਂ ਮਜ਼ਹਬੀ ਹਵਾਲੇ ਨਾਲ ਬਿਆਨ ਕਰਨਾ ਚਾਹਾਂਗੀ। ਮਜ਼ਹਬੀ ਵਿਚਾਰਧਾਰਾ 'ਚ ਇਹਦਾ ਮੁੱਢ ਜਿਹੜਾ ਹੈ ਇਹ ਹੈ ਕਿ ਸਾਰਾ ਨਿਜ਼ਾਮ ਜਿਹੜਾ ਹੈ ਰੱਬੀ ਹੈ, ਉਸਨੇ ਹੀ ਅਮੀਰ ਗਰੀਬ ਪੈਦਾ ਕੀਤੇ ਨੇ, ਤੇ ਬੰਦੇ ਨੂੰ ਇਹ ਸ਼ਿਕਾਇਤ ਨਹੀਂ ਕਰਨੀ ਚਾਹੀਦੀ, ਤੇ ਹੁਕਮੇ ਰੱਬੀ ਨੂੰ ਸਬਰ ਕਰਨਾ ਚਾਹੀਦਾ, ਹੁਕਮੇ ਰੱਬੀ ਸਮਝ ਕੇ, ਜਾਂ ਫਿਰ ਇਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਮੀਰਾਂ ਨੂੰ ਰੱਬ ਅਮੀਰ ਪੈਦਾ ਕਰਦਾ ਹੈ ਜਾਂ ਸਮਾਜ ਤੇ ਰਿਆਸਤੀ ਪਾਲਿਸੀਆਂ। ਇਹ ਇੱਕ ਵੱਡਾ ਸਵਾਲ ਹੈ। ਮੈਂ ਇੱਕ ਇਹਦੇ ਲਈ ਮਿਸਾਲ ਦੇਣੀ ਹੈ ਕਿ ਦੋ ਔਰਤਾਂ ਨੇ, ਉਹ ਦੋ ਬੱਚੇ ਪੈਦਾ ਕਰਦੀਆਂ ਨੇ, ਇੱਕ ਬ੍ਰਾਹਮਣ ਦੀ ਔਰਤ ਹੈ ਤੇ ਇੱਕ ਸ਼ੂਦਰ ਦੀ ਹੈ, ਤੇ ਕੀ ਦੋਵਾਂ ਦਾ ਅਮਲ ਜਿਹੜਾ ਹੈ ਉਹ ਮੁਖਤਲਿਫ ਹੈ? ਅਗਰ ਨਹੀਂ ਹੈ ਤੇ ਫਿਰ ਉਹਨਾਂ ਦੀਆਂ ਜ਼ਾਤਾਂ ਕਿਵੇਂ ਮੁਖਤਲਿਫ ਹੋ ਸਕਦੀਆਂ ਨੇ? ਅਮੀਰ ਗਰੀਬ ਦਾ ਫਰਕ ਜਿਹੜਾ ਹੈ ਹੁਕਮੇ ਰੱਬੀ ਹੈ ਜਾਂ ਸਮਾਜੀ ਮਾਸ਼ੀ ਸਿਆਸੀ ਰਿਆਸਤੀ ਬੇਇਨਸਾਫੀ ਦਾ ਨਿਜ਼ਾਮ? ਯਾਨੀ ਸਾਡੀ ਪਛਾਣ ਜਿਹੜੀ ਹੈ ਉਹ ਜ਼ਾਤ ਪਾਤ ਦੇ ਹਵਾਲੇ ਦੇ ਨਾਲ ਹੈ ਜਾਂ ਕਿ ਧਰਤੀ ਵਸੇਬ ਮਾਂ ਬੋਲੀ ਦੇ ਨਾਲ ਹੈ? ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਇਹਨੂੰ ਮੈਨੀਪੂਲੇਟ ਕੀਤਾ ਗਿਆ। ਸਾਨੂੰ ਸਾਡੀ ਪਛਾਣ ਨੂੰ ਮੁਕਾਉਣ ਦੇ ਵਿੱਚ ਇੱਕ ਇਹ ਵੀ ਅਮਲ ਸ਼ਾਮਲ ਹੈ ਕਿ ਉਹਨੂੰ ਉਸਦੀ ਮੁਖਤਲਿਫ ਰੰਗ ਦਿੱਤੇ ਗਏ। ਉਹਨੂੰ ਮਜ਼ਹਬੀ ਰੰਗ ਦਿੱਤਾ ਗਿਆ, ਉਹਨੂੰ ਸਿਆਸੀ ਰੰਗ ਦਿੱਤਾ ਗਿਆ। ਇਹਦੇ ਵਿੱਚ ਸਾਨੂੰ ਤਾਰੀਖੀ ਤੌਰ ਤੇ, ਜਿਸ ਤਰ੍ਹਾਂ ਉਹਨਾਂ ਨੇ ਸਿਆਸੀ ਤੌਰ ਤੇ ਬੜੀ, ਆਫਤਾਬ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਬੜੀ ਸੋਹਣੀ ਝਾਤ ਮਾਰੀ। ਤੇ ਸਾਡੀ ਕਹਾਣੀ ਕੀ ਹੈ, ਅਸੀਂ ਕੌਣ ਹੈ, ਇਹ ਜਿਹੜਾ ਸਵਾਲ ਹੈ ਨਾ, ਇਹ ਪਛਾਣ ਦਾ ਸਵਾਲ ਹੈ। ਤੇ ਇਹਦੇ ਨਾਲ ਰਿਲੇਟਿਡ ਕੀ ਜ਼ਾਤ ਪਾਤ ਨੂੰ ਕਰ ਦਿੱਤਾ ਗਿਆ ਤੇ ਧਰਤੀ ਨੂੰ ਪਿੱਛੇ ਕਰ ਦਿੱਤਾ ਗਿਆ? ਨਹੀਂ, ਇਹ ਨਹੀਂ। ਸਾਡੀ ਧਰਤੀ ਨਾਲ ਜਿਹੜਾ ਸਾਡੀ ਅਟੈਚਮੈਂਟ ਹੈ ਨਾ, ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸਾਡੀ ਮਾਂ ਬੋਲੀ ਦੇ ਨਾਲ ਜਿਹੜੀ ਸਾਡੀ ਲਿੰਕ ਹੈ, ਉਹਨੂੰ ਖਤਮ ਨਹੀਂ, ਅਸੀਂ ਸਾਡੀ ਉਹੀ ਪਛਾਣ। ਸਾਡੇ ਕਈ ਵੱਡਿਆਂ ਨੇ, ਮੈਂ ਉਹਦੇ ਨਾਲ ਆਫਤਾਬ ਸਾਹਿਬ ਨਾਲ ਬਹੁਤ ਕਰਨੀ ਕਿ ਉਹਨਾਂ ਨੇ, ਉਹ ਤੁਸੀਂ ਮਜ਼ਹਬੀ ਹਵਾਲੇ ਨਾਲ ਕਰ ਲਓ, ਸਿਆਸੀ ਵਾਲੇ ਨਾਲ, ਉਹਨਾਂ ਨੇ ਸਾਡੀ ਪਛਾਣ ਨੂੰ ਬਹੁਤ ਖਤਮ ਕਰਨ ਦੀ ਤੇ ਕੋਸ਼ਿਸ਼ ਕੀਤੀ, ਮੁਕਾਉਣ ਦੀ ਕੋਸ਼ਿਸ਼ ਕੀਤੀ। ਸਾਡੀ ਧਰਤੀ ਨੂੰ ਵੰਡ ਦਿੱਤਾ ਗਿਆ, ਸਾਡੀ ਪਾਣੀ ਤੇ ਡੱਕੇ ਲਾ ਦਿੱਤੇ, ਪਰ ਉਹ ਪਛਾਣ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਸਾਡੀ ਧਰਤੀ 'ਚ ਸਾਡੀ ਖੁਸ਼ਬੂ ਹੈ, ਸਾਡੀ ਮਿੱਟੀ 'ਚ ਸਾਡੀ ਆਪਣੀ ਮਿੱਟੀ ਹੈ। ਉਦੋਂ ਤੱਕ ਇਹ ਸਾਡੀ ਪਛਾਣ ਨਹੀਂ ਖਤਮ ਹੋ ਸਕਦੀ। ਸਾਡੀ ਪਛਾਣ ਸਾਡੀ ਮਿੱਟੀ ਹੈ, ਧਰਤੀ ਹੈ, ਸਾਡੇ ਪਾਣੀ ਨੇ, ਉਹ ਪਾਣੀ ਨੇ ਜਿਹਦੇ ਵਿੱਚ ਸਾਡੀ ਮਾਂ ਬੋਲੀ ਹੈ। ਕਹਿੰਦੇ ਨੇ ਜੀ ਫਲਾਣਾ ਹੀ ਬੋਲੀ ਜਿਹੜੀ ਹੈ ਉਹ ਬੜੀ ਮਿੱਠੀ ਹੈ, ਕਿਉਂਕਿ ਉਹਨਾਂ ਦਾ ਪਾਣੀ ਬੜਾ ਮਿੱਠਾ ਹੈ। ਤੇ ਇਸ ਕਰਕੇ ਉਹ ਭਾਵੇਂ ਸਰਾਇਕੀ ਹੋਵੇ, ਪਹਾੜੀ ਹੋਵੇ, ਗੁਜਰਾਤੀ ਹੋਵੇ, ਕੋਈ ਹੋ, ਪੰਜਾਬੀ ਹੋਵੇ, ਉਹ ਸਾਡੀ ਪਛਾਣ ਹੈ। ਸਾਡੀ ਧਰਤੀ ਸਾਡੀ ਪਛਾਣ ਹੈ। ਸਾਡੀ ਪਛਾਣ ਜਿਹੜੀ ਹੈ ਉਹ ਜ਼ਾਤ ਪਾਤ ਦੇ ਹਵਾਲੇ ਨਾਲ ਨਹੀਂ। ਤੇ ਇਹਨਾਂ ਦੀ ਮੈਨੂੰ ਵੀ ਇਹ ਨਜ਼ਮ ਬਹੁਤ ਅੱਛੀ ਲੱਗੀ। ਉਹਨੂੰ ਕਈ ਤੁਸੀਂ
ਤਰੀਕਿਆਂ ਨਾਲ ਐਲੈਬੋਰੇਟ ਕਰ ਸਕਦੇ ਹੋ, ਕਿਉਂਕਿ ਇਹ ਬੜੀ ਭਰਵੀਂ ਨਜ਼ਮ ਸੀ ਔਰ ਇਹਨਾਂ ਨੇ ਹਰ ਉਹਦੇ 'ਚ ਮਤਲਬ ਕਿ ਉਹਦੇ 'ਚ ਚੀਜ਼ ਨੂੰ ਪਾਇਆ ਇਹਨਾਂ ਨੇ, ਔਰ ਬੜੇ ਸੋਹਣੇ ਅੱਖਰ ਇਸਤੇਮਾਲ ਕੀਤੇ ਨੇ। ਇਹਨਾਂ ਦਾ ਖਿਆਲ ਬਹੁਤ ਸੋਹਣਾ ਹੈ ਔਰ ਇਹਦੇ ਵਿੱਚ ਸਾਡੀ ਮੁਹੱਬਤ, ਸਾਡੀ ਧਰਤੀ ਨਾਲ, ਸਾਡੀ ਮਾਂ ਬੋਲੀ ਨਾਲ ਜਿਹੜੀ ਮੁਹੱਬਤ ਹੈ ਨਾ, ਉਹ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਨਾਲ ਬਿਆਨ ਕੀਤੀ। ਉਹਦੇ ਨਾਲ ਤਲਖ ਸੱਚਾਈਆਂ ਜਿਹੜੀਆਂ ਨੇ ਨਾ, ਉਹ ਵੀ ਜੁੜੀਆਂ ਨੇ, ਉਹ ਵੀ ਇਹਨਾਂ ਨੇ ਬਿਆਨ ਕੀਤੀਆਂ ਨੇ। ਤੇ ਮੈਂ ਹੈਤਮ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹੈ ਕਿ ਇਹਨਾਂ ਨੇ ਇਹ ਨਜ਼ਮ ਸਾਡੇ ਨਾਲ ਬਹੁਤ ਸੋਹਣੇ ਅੰਦਾਜ਼ ਨਾਲ ਸ਼ੇਅਰ ਕੀਤੀ, ਔਰ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ, ਔਰ ਬਹੁਤ ਸ਼ੁਕਰੀਆ। ਹੁਣ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਹਦੇ ਤੇ ਗੱਲਬਾਤ ਕਰਨਗੇ। ਬਹੁਤ ਸ਼ੁਕਰੀਆ ਤਲਤ ਜੀ, ਬੜੀ ਅੱਛੀ ਤੁਸੀਂ ਵੀ ਗੱਲ ਕੀਤੀ ਹੈ ਮਜ਼ਹਬੀ ਹਵਾਲੇ ਨਾਲ ਜਿਹੜੀ ਕੀਤੀ ਹੈ, ਕਿਉਂਕਿ ਕਿਸੇ ਵੀ ਜ਼ਬਾਨ ਨੂੰ, ਕਿਸੇ ਵੀ ਕਲਚਰ ਨੂੰ ਮਿਟਾਉਣਾ ਹੋਏ ਤੇ ਮਜ਼ਹਬ ਦਾ ਰੰਗ ਜਿਹੜਾ ਦਿੱਤਾ ਜਾਂਦਾ ਔਰ ਉਹ ਸਟਰੋਂਗ ਇੱਕ ਹੁੰਦਾ ਹੈ। ਤੇ ਬਿਲਕੁਲ ਸਹੀ ਤੁਸੀਂ ਇਹ ਕਿਹਾ ਹੈ। ਹੁਣ ਸਾਡੇ ਕੋਈ ਹੋਰ ਦੋਸਤ ਗੱਲਬਾਤ ਕਰਨਾ ਚਾਹਣ ਜੀ? ਡਾਕਟਰ ਲੀਜ਼ੀਆ ਜੀ ਵੀ ਆਏ ਹੋਏ ਨੇ। ਡਾਕਟਰ ਲੀਜ਼ੀਆ ਜੀ, ਤੁਸੀਂ ਗੱਲ ਕਰੋਗੇ ਇਸ ਨਜ਼ਮ ਦੇ ਹਵਾਲੇ ਨਾਲ? ਹਾਂਜੀ मैम, हाँ जी जरूर जी। जी मेरी आवाज आ रही है जी? आ रही है, बिल्कुल बिल्कुल आ रही है। ओके जी, शुक्रिया। सब तो पहला तो मैं ये कहना चाहांगी कि बहुत अच्छी इन्हां दी पोएम है, बहुत अच्छा लिखिया इन्हां ने। और मेरी थोड़ी जी एक सीमा है कि मैनू बहुते शब्द ਇਹਦੇ ਵਿੱਚ ਐਸੇ ਨੇ ਜਿਹੜੇ ਸਮਝ ਨਹੀਂ ਆਏ, ਪਰ ਜਿੰਨਾ ਕਿ ਮੈਂ ਸਮਝ ਸਕੀ ਉਸ ਦੇ ਹਵਾਲੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਫਸਟ ਆਫ ਆਲ ਜਿਹੜਾ ਹੈ ਕਿ ਉਹਦੇ ਵਿੱਚ ਇਹਨਾਂ ਨੇ, ਜਿਵੇਂ ਆਫਤਾਬ ਜੀ ਨੇ ਇੱਕ ਹਿਸਟੋਰੀਕਲ ਪਰਸਪੈਕਟਿਵ ਤੋਂ ਗੱਲ ਕੀਤੀ ਹੈ, ਔਰ ਜਿਹੜੇ ਮੈਡਮ ਹੁਣ ਬੋਲ ਰਹੇ ਸੀ ਉਹਨਾਂ ਦਾ ਇੱਕ ਆਪਣਾ ਵਿਜ਼ਨ ਹੈ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਸ਼ਾਇਰ ਲਿਖਦਾ ਹੈ, ਉਹਦਾ ਜਿਹੜਾ ਵਿਜ਼ਨ ਆ ਉਹ ਬਹੁਤ ਜ਼ਿਆਦਾ ਵਿਆਪਕ ਹੁੰਦਾ ਹੈ, ਬਹੁਤ ਜ਼ਿਆਦਾ ਬ੍ਰੌਡ ਹੁੰਦਾ ਹੈ। ਉਹਨੂੰ ਅਸੀਂ ਕਿਸੇ ਇੱਕ ਸੀਮਾ ਦੇ ਵਿੱਚ ਨਿਰਧਾਰਿਤ ਕਰਕੇ ਕਦੇ ਨਹੀਂ ਦੇਖ ਸਕਦੇ। ਔਰ ਇਹਨਾਂ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਮੇਨ ਜੋ ਹੈ 5 ਕੁਐਸਚਨ ਉਠਾਏ ਨੇ। ਪਹਿਚਾਣ ਦੀ ਜਿਹੜੀ ਗੱਲ ਹੈ, ਆਇਡੈਂਟੀਟੀ ਦਾ ਜਿਹੜਾ ਮਸਲਾ ਹੈ, ਉਹ 5 ਤਰ੍ਹਾਂ ਦੀ ਆਇਡੈਂਟੀਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਜਿਹੜੀ ਆਇਡੈਂਟੀਟੀ ਗੁੰਮ ਹੋਈ ਆ, ਉਹਦੇ ਇਤਿਹਾਸ ਦੇ ਵਿੱਚ ਬੜਾ ਕੁਝ ਪਿਆ ਹੋਇਆ। ਡਾਇਲੈਕਟੀਕਲ ਮਟੀਰੀਅਲਿਜ਼ਮ ਨੂੰ ਸਟੱਡੀ ਕਰਦੇ ਆ, ਉਹਦੇ ਵਿੱਚ ਬੜਾ ਕੁਝ ਪਿਆ ਹੋਇਆ। ਪਰ ਜਿਹੜੀ ਸਟੇਜ ਦੇ ਉੱਪਰ ਅਸੀਂ ਤੁਸੀਂ ਅੱਜ ਪਹੁੰਚੇ ਹੋਏ ਆ, ਪੂਰਾ ਵਿਸ਼ਵ, ਪੂਰਾ ਗਲੋਬਲਾਈਜੇਸ਼ਨ, ਜਿੱਥੇ ਕਿ ਅੱਜ ਉਹ ਜਿਹੜੀ ਪਹਿਚਾਣ ਆ, ਆਇਡੈਂਟੀਟੀ ਆ, ਉਹ ਸਾਰਿਆਂ ਦੀ ਜਿਹੜੀ ਹੈਗੀ ਆ, ਉਹ ਇੱਕ ਮਿਕਸਚਰ ਦੇ ਰੂਪ ਵਿੱਚ ਕਹਿ ਸਕਦੇ ਆ, ਕੰਪੋਜ਼ਿਟ ਕਲਚਰ ਦੀ ਫਾਰਮ ਦੇ ਵਿੱਚ ਕਹਿ ਸਕਦੇ ਆ, ਜਾਂ ਉਹਨੂੰ ਤੁਸੀਂ ਕਿਸੇ ਅਦਰ ਦੈਨ ਐਕਸਪੈਕਟ ਦੇ ਨਾਲ ਵੀ ਜੋੜ ਸਕਦੇ ਹੋ। ਉਹ ਜਿਸ ਚੀਜ਼ ਨੂੰ ਲੈ ਕੇ ਆਪਣਾ ਇੱਕ ਇਤਿਹਾਸ ਦੱਸ ਰਹੇ ਨੇ, ਔਰ ਜਿੰਨੇ ਅੱਛੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਉਸ ਨੂੰ ਬਿਆਨ ਕੀਤਾ ਹੈ, ਔਰ ਉਸ ਬਿਆਨ ਦੇ ਵਿੱਚੋਂ ਜਿਹੜੀ ਗੱਲ ਮੈਨੂੰ ਬੜੀ ਅੱਛੀ ਲੱਗੀ ਆ, ਉਹ ਸੀਗੀ ਕਿ ਇਹਨਾਂ ਨੇ ਆਪਣੀ ਪੋਇਮ 'ਚ ਲਿਖਿਆ ਹੋਇਆ, ਬੜੀ ਬਹਾਦਰੀ ਦੇ ਨਾਲ ਲੜਦਿਆਂ ਪ੍ਰਾਣ ਦੇ ਗਏ ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰੀ ਹਥੌੜੇ ਸਨ, ਪਰਾਤਾਂ ਤੇ ਕੁਨਾਲੀਆਂ ਕੁਠਾਲੀਆਂ, ਪਨਘਾਰ ਕੇ ਜਿਨ੍ਹਾਂ ਨੇ ਅਸਲਾ ਬਣਾ ਲਿਆ। ਹੁਣ ਇਹ ਤੁਸੀਂ ਦੇਖੋ, ਇੱਕ ਬਿਲਕੁਲ ਜਿਹੜੀ ਗਰਾਊਂਡ ਰਿਐਲਿਟੀ ਹੈ ਸਾਡੀ, ਜਦੋਂ ਉਹ ਇਸ ਲੈਵਲ ਤੱਕ ਉਹ ਇੱਕ ਰੈਸਿਸਟੈਂਟ ਸ਼ੋ ਕਰ ਰਹੀ ਆ, ਇੱਕ ਵਿਦਰੋਹ ਸ਼ੋ ਕਰ ਰਹੀ ਆ, ਉਹ ਜਿਹੜੀ ਆਪਣੀ ਉਹ ਆਇਡੈਂਟੀਟੀ ਲਈ ਲੜ ਰਹੇ ਨੇ ਜਾਂ ਕਿਸ ਚੀਜ਼ ਲਈ ਲੜ ਰਹੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਉਸ ਸਮੇਂ ਆਇਡੈਂਟੀਟੀ ਕੋਈ ਦਿੱਤੀ ਨਹੀਂ ਗਈ ਸੀ। ਜਿਵੇਂ ਕਿ ਇਤਿਹਾਸ ਦੇ ਵਿੱਚ ਆਫਤਾਬ ਜੀ ਬਹੁਤ ਕੁਝ ਬੋਲ ਕੇ ਗਏ ਪਹਿਲਾਂ, ਉਹ ਸਾਰਾ ਉਹਦੇ ਨਾਲ ਮੈਚ ਕਰ ਰਿਹਾ ਕਿ ਉਹ ਆਇਡੈਂਟੀਟੀ ਜਿਨ੍ਹਾਂ ਦੀ ਨਹੀਂ ਸੀ, ਉਹ ਬਚਾਈ ਵੀ ਉਹਨਾਂ ਨੇ। ਅਸੀਂ ਅੱਜ ਵੀ ਜਦੋਂ ਦੇਖਦੇ ਹਾਂ ਕਿਸੇ ਤਰ੍ਹਾਂ ਦਾ ਕੋਈ ਸਾਡੇ ਕੋਲ ਅਗਰ ਕੋਈ ਪ੍ਰੋਟੈਸਟ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ, ਉਹਦੇ ਵਿੱਚ ਕਿਹੜੀ ਧਿਰ ਆ ਜਿਹੜੀ ਬਿਲਕੁਲ ਡਟ ਕੇ ਖੜ ਜਾਂਦੀ ਹੈ। ਲਾਸਟ ਦੇ ਵਿੱਚ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ 1000 ਸਾਲ ਥੋੜੇ ਨੇ ਮੇਰੇ ਸਿਹਾਨ ਗੁੰਮ ਕਰਨ ਲਈ, ਜਾਂ ਜੋ ਤੁਸੀਂ ਪਿਛਲਾ ਜੋ ਹੈ ਉਹਨੂੰ ਵੀ ਇੰਨਾ ਸਮਾਂ ਲੱਗਾ ਮਿਟਾਉਣ ਦੇ ਲਈ, ਪਰ ਅਸੀਂ ਫਿਰ ਵੀ ਚੱਲਦੇ ਆਏ ਹਾਂ, ਅਸੀਂ ਖਤਮ ਨਹੀਂ ਹੋਏ। ਅਸੀਂ ਉਸ ਆਇਡੈਂਟੀਟੀ ਲਈ, ਉਸ ਜੱਦੋ-ਜਹਿਦ ਲਈ, ਆਪਣੀ ਪਹਿਚਾਣ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਲੜੇ ਹਾਂ, ਤੇ ਹੁਣ ਤੱਕ ਇੱਥੋਂ ਤੱਕ ਇਹਨੂੰ ਲੈ ਕੇ ਆਏ ਹਾਂ। ਤੇ ਅਗਰ ਉਹ ਅੱਗੇ ਵੀ ਉਸੇ ਫਾਰਮ ਦੇ ਵਿੱਚ ਚੱਲਦੀ ਆ ਤੇ ਅਸੀਂ ਖੜੇ ਰਵਾਂਗੇ। ਤੇ ਉਹ ਆਇਡੈਂਟੀਟੀ ਜਿੱਥੋਂ ਤੁਸੀਂ ਜਿਸ ਗੱਲ ਦੇ ਲਈ ਮੈਨੂੰ ਲੱਗਦਾ ਕਿ ਇਹ ਸੰਗਤ ਵੀ ਬਹੁਤ ਜ਼ਿਆਦਾ ਤੁਹਾਡਾ ਇਹਦੇ ਵਿੱਚ ਇੱਕ ਯੋਗਦਾਨ ਚੱਲ ਰਿਹਾ ਹੈ।
ਜਿੱਥੇ ਉਹ ਗੱਲ ਕਰ ਰਹੇ ਨੇ ਕਿ ਮੇਰੀ ਜਿਹੜੀ ਪਛਾਣ ਆ ਉਹ ਮੇਰੀ ਬੋਲੀ ਏ, ਮੇਰੀ ਜ਼ੁਬਾਨ ਜਿਹੜੀ ਏ ਉਹ ਵਗਦਾ ਪਾਣੀ ਏ, ਤੇ ਮੇਰਾ ਵਸੇਬ ਜਿਹੜਾ ਹੈ ਉਹ ਮੇਰਾ ਹਾਣੀ ਏ। ਜੇ ਅਸੀਂ ਇਹ ਤਿੰਨੋਂ ਹੀ ਚੀਜ਼ਾਂ ਨੂੰ ਅੱਜ ਇਸੇ ਫਾਰਮ ਦੇ ਵਿੱਚ ਉਹਨੂੰ ਸੇਫ ਤੇ ਸਿਕਿਉਰ ਰੱਖੀਏ, ਜਿਹੜਾ ਕਿ ਸਾਡੇ ਸ਼ਾਇਰ ਲੋਕ ਜਿਨ੍ਹਾਂ ਨੇ ਇਹ ਲਿਖੀ ਆ, ਤਨਵੀਰ ਜੀ, ਉਹਨਾਂ ਦਾ ਇੱਕ ਇਹ ਬਹੁਤ ਹੀ ਅੱਛਾ ਉਪਰਾਲਾ ਵੀ ਹੈ। ਔਰ ਇਸੇ ਫਾਰਮ ਦੇ ਵਿੱਚ ਜਦੋਂ ਅਸੀਂ ਸਾਰੀ ਮਿਡਲ ਏਜ ਨੂੰ ਸਟੱਡੀ ਕਰਦੇ ਹਾਂ, ਤੇ ਉਹ ਮੈਨੂੰ ਲੱਗਦਾ ਹੈ ਕਿ ਅਸੀਂ ਉਹਦੇ ਜ਼ਰੀਏ ਹੀ ਹੁਣ ਤੱਕ ਇੱਥੋਂ ਲੈ ਕੇ ਆਏ ਹਾਂ। ਤੇ ਜਿੰਨੇ ਇਹ ਸਾਰੇ ਮੇਰੇ ਸੀਨੀਅਰ ਨੇ, ਜਿੰਨੇ ਸਾਰੇ ਬੈਠੇ ਨੇ ਸੰਗਤ ਦੇ ਵਿੱਚ, ਉਹ ਇੱਕ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਔਰ ਉਹਨਾਂ ਨੇ ਇਹ ਚੀਜ਼ ਦੇਖ ਹੀ ਲਈ ਆ ਕਿ ਜਿਹੜਾ ਸਾਡੀ ਮਿਡਲ ਏਜ ਦੀ ਇੱਕ ਬੋਲੀ ਆ, ਇੱਕ ਪਹਿਚਾਣ ਆ, ਉਹ ਜਿਹੜੀ ਆਇਡੈਂਟੀਟੀ ਨੂੰ ਲੈ ਕੇ ਉਹ ਚੱਲੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਔਰ ਅੱਛੀ ਗੱਲ ਆ ਕਿ ਇਹਨਾਂ ਨੇ ਇੱਕ ਛੋਟੀ ਜਿਹੀ ਆਪਣੀ ਨਜ਼ਮ ਦੇ ਵਿੱਚ ਇੱਕ ਕਿੰਨੇ ਵੱਡੇ ਇਤਿਹਾਸ ਨੂੰ ਇਹਦੇ ਵਿੱਚ ਪਰੋ ਕੇ ਰੱਖ ਦਿੱਤਾ। ਬਹੁਤ ਵਧੀਆ ਜੀ, ਬਹੁਤ ਵਧੀਆ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਡਾਕਟਰ ਲੀਜ਼ੀਆ ਜੀ। ਡਾਕਟਰ ਲੀਜ਼ੀਆ ਜੀ ਚੜ੍ਹਦੇ ਪੰਜਾਬ ਤੋਂ ਬਿਲੋਂਗ ਕਰਦੇ ਨੇ, ਤੇ ਬੜੇ ਸੋਹਣੇ ਢੰਗ ਨਾਲ ਤੁਸੀਂ ਉਹਦੇ ਤੇ ਤੁਸੀਂ ਝਾਤ ਪਾਈ ਹੈ। ਤੇ ਹੁਣ ਸਾਡੇ ਹੋਰ ਦੋਸਤ ਮਿੱਤਰ ਗੱਲ ਕਰਨਗੇ। ਬੀਬਾ ਜੀ, ਵਾਰੀ ਆ ਗਈ ਤੁਹਾਡੀ। ਇਹਨਾਂ ਸਾਰਿਆਂ ਦੇ ਬਾਅਦ ਤੇ ਮੇਰੇ ਕੋਲ ਕੁਝ ਕਹਿਣ ਨੂੰ ਬਚਿਆ ਹੀ ਨਹੀਂ। ਬੜਾ ਸੋਹਣਾ ਇਹਨਾਂ ਸਾਰਿਆਂ ਨੇ ਇਸ ਚੀਜ਼ ਨੂੰ ਖੋਲਿਆ ਹੈਗਾ ਹੈ। ਪਰ ਇੱਕ ਮੈਂ ਗੱਲ ਕਰੂੰਗੀ ਕਿ ਵੀ ਮੈਂ ਆਫਤਾਬ ਸਾਹਿਬ ਦਾ ਵੀ ਇਸ ਗੱਲ ਨੂੰ ਸ਼ੁਕਰੀਆ ਕਰਦੀ ਹਾਂ ਕਿ ਉਹ ਹਮੇਸ਼ਾ ਬੜੀ ਸੋਹਣੀ ਐਨਾਲਿਸਿਸ ਕਰਦੇ ਨੇ। ਪਰ ਜਿਹੜੀ ਅੱਜ ਉਹਨਾਂ ਨੇ ਇੱਕ ਗੱਲ ਕਹੀ ਹੈ ਨਾ, ਉਹ ਮੇਰੇ ਬੜੇ ਦਿਲ ਲੱਗੀ ਹੈ ਕਿ ਬਈ ਅਸੀਂ ਨਾ ਹਰ ਚੀਜ਼ ਨੈਗੇਟਿਵ ਐਂਡ ਪੋਜ਼ਿਟਿਵ ਹੀ ਦੇਖਦੇ ਹਾਂ, ਜਾਂ ਸਭ ਬਹੁਤ ਮਾੜੇ ਸੀ ਜਾਂ ਬਹੁਤ ਸਭ ਚੰਗੇ ਸੀ। ਅਸੀਂ ਜਿਹੜੀ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਜਿੱਥੇ ਅਸੀਂ ਹੁਣ ਅੱਜ ਖੜੇ ਹਾਂ, ਜਿੱਥੇ ਸਾਡਾ ਆਪਣੀ ਕਮਜ਼ੋਰੀਆਂ ਸੀ ਜਾਂ ਸਾਡੀਆਂ ਆਪਣੀਆਂ ਖਾਮੀਆਂ ਸੀ, ਅਸੀਂ ਉਹਨਾਂ ਵੱਲ ਕਦੇ ਨਹੀਂ ਝਾਤ ਪਾਉਂਦੇ। ਅਸੀਂ ਆਪਣੇ ਵਡਕਿਆਂ ਨੂੰ ਵੀ ਸਾਰਿਆਂ ਨੂੰ ਬੜਾ ਰੋਮੈਂਟਸਾਈਜ਼ ਕਰਕੇ ਕਿ ਉਹ ਬਹੁਤ ਵਧੀਆ ਸਨ, ਜਿਹੜੇ ਉਹ ਅੰਗਰੇਜ਼ ਆਏ ਸੀ ਉਹ ਬਹੁਤ ਘਟੀਆ ਸਨ। ਪਰ ਇਹ ਜਿਹੜੀ ਅਸੀਂ ਹਾਲਤ 'ਚ ਅੱਜ ਪਹੁੰਚੇ ਹਾਂ, ਉਹਦੇ 'ਚ ਕੁਛ ਸਾਡੇ ਵਡਕਿਆਂ ਦਾ ਵੀ ਹੱਥ ਸੀਗਾ। ਸੋ ਜਿਹੜੇ ਕਿ ਅੰਗਰੇਜ਼ਾਂ ਦੇ ਨਾਲ ਰਲ ਕੇ ਫॉर देयर ओन ਪਰਸਨਲ ਬੈਨੀਫਿਟ ਜਿਹੜੇ ਉਹਨਾਂ ਨੇ ਕੀਤਾ ਹੈਗਾ ਹੈ। ਸੋ ਆਈ ਐਮ ਗਲੈਡ ਕਿ ਆਫਤਾਬ ਸਰ ਨੇ ਉਹਦੇ ਵਿੱਚ ਥੋੜਾ ਜਿਹਾ ਝਾਤ ਪਾਈ ਹੈ। ਐਂਡ ਹਮੇਸ਼ਾ ਅਸੀਂ ਰੋਮੈਂਟਸਾਈਜ਼ ਹੀ ਕਰਦੇ ਹਾਂ ਕਿ ਜਿਹੜੇ ਸਾਡੇ ਵਡਕੇ ਸੀ ਉਹ ਬਹੁਤ ਚੰਗੇ ਸੀ। ਸੋ ਬਟ ਇਟ ਇਜ਼ ਅ ਗੁੱਡ ਥਿੰਗ ਟੂ ਆਲਸੋ ਲੁੱਕ ਐਟ ਦ ਨੈਗੇਟਿਵ ਬੋਥ ਸਾਈਡਸ। ਸੋ ਇੱਕ ਇਹ ਬੜੀ ਵਧੀਆ ਗੱਲ ਹੈ। ਤੇ ਮੈਨੂੰ ਨਾ ਤੁਹਾਡੀ ਲਫ਼ਜ਼ਾਲੀ ਬੜੀ ਅੱਛੀ ਲੱਗੀ। ਤੁਸੀਂ ਚੜ੍ਹਦੇ ਔਰ ਲਹਿੰਦੇ ਪੰਜਾਬ ਦੀ ਦੋਨਾਂ ਦੇ ਲਫ਼ਜ਼ ਵਰਤੇ ਨੇ, ਮੈਨੂੰ ਉਹ ਬੜਾ ਅੱਛਾ ਲੱਗਾ ਇਸ ਗੱਲ ਨੂੰ। ਐਂਡ ਤੁਸੀਂ ਦੋ ਤਿੰਨ ਗੱਲਾਂ ਕੀਤੀਆਂ ਵਿੱਚ ਜਸਟ ਸਟਕ ਇਨ ਮਾਈ ਮਾਈਂਡ, ਜਿੱਦਾਂ ਤੁਸੀਂ ਕਹਿੰਦੇ ਤੁਹਾਡਾ ਅਸੀਂ ਨੰਗ ਕੱਜਦੇ ਸਨ। ਸੋ ਆਈ ਥਿੰਕ ਇਹਨਾਂ ਨੇ ਉਹਦੇ ਵੱਲ ਇਸ਼ਾਰਾ ਕੀਤਾ ਜਿਹੜਾ ਇੱਥੇ ਉਹ ਕਾਟਨ ਦਾ ਕੱਪੜਾ ਬਣਾ ਕੇ ਕਰਦੇ ਸਨ। ਸੋ ਆਈ ਥਿੰਕ ਇਹਨਾਂ ਨੇ ਦੋ ਤਿੰਨ ਚੀਜ਼ਾਂ ਜਿੱਦਾਂ ਉਹ ਇੱਥੋਂ ਦੀ ਜਿਹੜੀ ਉਹ ਪੈਦਾਵਾਰ ਨੂੰ ਖੁੰਦੇ ਸਨ। ਫਿਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਪਹਾੜਾਂ ਤੋਂ ਵੀ ਆਏ ਔਰ ਪਾਣੀਆਂ ਤੋਂ ਵੀ ਆਏ, ਜਿੱਦਾਂ ਪੋਰਚੁਗੀਜ਼ ਆਏ ਪਾਣੀਆਂ ਤੋਂ ਔਰ ਇੰਗਲਿਸ਼ ਆਏ, ਤੇ ਦੂਜੇ ਪਾਸਿਓਂ ਜਿਹੜੇ ਪਹਾੜਾਂ ਤੋਂ ਉੱਥੋਂ ਤੇ ਸਾਡੇ ਉੱਤੇ ਹਮਲੇ ਹਮੇਸ਼ਾ ਹੀ ਹੁੰਦੇ ਹੀ ਰਹੇ ਨੇ। ਸੋ ਇਹਨਾਂ ਨੇ ਛੋਟੇ ਛੋਟੇ ਇਸ਼ਾਰੇ ਕਰਕੇ ਪੂਰੀ ਹਿਸਟਰੀ ਨੂੰ ਬੜਾ ਅੱਛੀ ਤਰ੍ਹਾਂ ਇਹਨਾਂ ਨੇ ਐਕਸਪਲੇਨ ਕੀਤਾ ਹੈ। ਆਈ ਥਿੰਕ ਬਾਕੀ ਤੇ ਸਾਰਿਆਂ ਨੇ ਬਹੁਤ ਖੋਲ ਕੇ ਗੱਲਾਂ ਕੀਤੀਆਂ ਨੇ। ਸੋ ਨਹੀਂ, ਦੈਟਸ ਵੈਰੀ ਗੁੱਡ, ਥੈਂਕ ਯੂ ਸੋ ਮਚ। ਬੜਾ ਅੱਛਾ ਲੱਗਾ ਸੁਣ ਕੇ। ਪਰ ਮੈਨੂੰ ਹਮੇਸ਼ਾ ਹੁੰਦਾ ਕਿ ਥੋੜੀ ਜਿਹੀ ਅਸਲੀਅਤ ਜਿਹੜੀ ਹੁੰਦੀ ਉਹਦੇ 'ਚ ਥੋੜੀ ਜਿਹੀ ਨੈਗੇਟਿਵਿਟੀ ਜਿਹੜੀ ਹੁੰਦੀ ਹੈ, ਉਹ ਆਪਣੀ ਵੀ ਸ਼ੁੱਡ ਓਨ ਇਟ ਕਿ ਸਾਡੇ ਦੇ ਇਹਦੇ ਵਿੱਚ ਸਾਡਾ ਵੀ ਕੀ ਯੋਗਦਾਨ ਸੀ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ। ਇਹ ਸਿਰਫ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਕਰਕੇ ਸਾਡੀ ਪੰਜਾਬੀ ਦੀ ਉਹਨੇ ਹਾਲਤ ਹੈ, ਅਸੀਂ ਵੀ ਉਹਦੇ ਵਿੱਚ ਸ਼ਾਮਿਲ ਹਾਂ, ਸਾਡੀ ਵੀ ਗਲਤੀਆਂ ਨੇ। ਐਂਡ ਆਲਸੋ ਬਿਲਕੁਲ ਸ਼ਾਮਲ ਐਂਡ ਹਾਂ। ਸੋ ਜਿਹੜੀਆਂ ਜਗੀਰਾਂ ਲਈਆਂ ਨੇ, ਜਗੀਰਾਂ ਕਿਹਨਾਂ ਨੇ ਲਈਆਂ ਨੇ? ਮੈਨੂੰ ਪਤਾ ਹੈ ਸਾਡੇ ਪੰਜਾਬ ਦੇ ਵਿੱਚ ਸਰਦਾਰ ਬਹਾਦਰ ਫਲਾਣਾ ਤੇ ਸਰਦਾਰ ਬਹਾਦਰ ਫਲਾਣਾ, ਉਹ ਕਿਉਂ ਸਰਦਾਰ ਬਹਾਦਰ ਬਣੇ ਸੀਗੇ? ਮੇਰੇ ਆਪਣੇ ਟੱਬਰ 'ਚ ਸਰਦਾਰ ਬਹਾਦਰ ਨੇ। ਉਹ ਸਾਡੇ ਟੱਬਰ 'ਚ ਦੋ ਕਿਸਮ ਦੇ ਲੋਕ ਸੀ, ਇੱਕ ਜਿਹੜੇ ਕਿ ਝੋਲੀ ਚੁੱਕ ਸੀ ਹੂ ਡਿਡ ਵੈਰੀ ਵੈਲ, ਤੇ ਦੂਜੇ ਸੀਗੇ ਸਰਦਾਰ ਭਗਤ ਸਿੰਘ ਵਰਗੇ ਸਾਡੀ ਫੈਮਿਲੀ ਦੇ ਵਿੱਚ ਜਿਹੜੇ ਦੂਜੇ ਪਾਸੇ ਲੋਕ ਸੀ। ਸੋ ਸਾਡੀ ਇਹਦੇ 'ਚ ਹੈਗੀ ਹੈ, ਵੀ ਸ਼ੁੱਡ ਓਨ ਅਪ ਟੂ ਇਟ। ਤੇ ਜਿਹੜਾ ਇੱਕ ਇਹਨਾਂ ਨੇ ਕੀਤਾ ਹੈ, ਜਿਹੜੀ ਕਿ ਬੜੀ ਪਿਆਰੀ ਛੋਟੀ ਜਿਹੀ ਗੱਲ ਕੀਤੀ ਕਿ ਫਰੇਬ ਦੀ ਸਿਉਂ ਖਾ ਗਈ। ਜਿਹੜੀ ਫਰੇਬ ਹੈਗੀ ਆ ਉਹ ਇੱਕ ਆਰਗੇਨਾਈਜ਼ਡ ਪੋਲੀਟੀਕਲ ਜਿਹੜਾ ਐਫਰਟ ਸੀਗਾ, ਜਿਹੜਾ ਕਿ ਵੀ ਹੁਣ ਵੀ ਚੱਲ ਰਿਹਾ ਹੈ ਅਗੇਂਸਟ ਪੰਜਾਬੀ। ਆਪਣੇ ਮੈਂ ਇਸ ਗੱਲ ਨੂੰ ਬੜਾ ਮੈਨੂੰ ਅੱਛਾ ਲੱਗਦਾ ਕਿ ਵੀ ਸ਼ੁੱਡ ਓਨ ਅਪ ਟੂ ਆਰ ਓਨ ਕੰਟਰੀਬਿਊਸ਼ਨ ਟੂ ਵੇਅਰ ਵੀ ਆਰ ਸਟੈਂਡਿੰਗ। ਬੜਾ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਬੀਬਾ ਜੀ, ਬਹੁਤ ਸ਼ੁਕਰੀਆ। ਤੇ ਹੁਣ ਮੇਰੇ ਖਿਆਲ ਅਮਰ ਜੀ
ਤੁਸੀਂ ਕੁਝ ਜਸਪਾਲ ਜੀ ਵੀ ਆਏ ਨੇ, ਉਹਨਾਂ ਆਏ ਨੇ। ਜਸਪਾਲ ਜੀ, ਹਾਂਜੀ ਜਸਪਾਲ ਜੀ। ਹਾਂਜੀ ਅੱਛਾ, ਮੈਂ ਥੋੜੀ ਜਿਹੀ ਗੱਲ ਕਰ ਦੇਣਾ ਜੀ ਕਿ ਜੀ ਤੁਸੀਂ ਕਰ ਲਓ ਫਿਰ। ਹਾਂਜੀ ਫਿਰ ਜਸਪਾਲ ਜੀ ਮੈਂ ਜਰਾ ਹਿਸਟਰੀ ਨੂੰ ਥੋੜਾ ਜਿਹਾ ਹੋਰ ਪਿੱਛੇ ਜਾ ਕੇ ਦੇਖੀਏ, ਸਾਰੀ ਲੁਕਾਈ ਦੀ ਔਰ ਖਾਸ ਕਰਕੇ ਸਾਡੇ ਇਸ ਏਰੀਏ ਦੀ ਵੀ, ਕਿ ਆਮ ਤੌਰ ਤੇ ਲੋਕੀ ਇੱਕ ਤਾਂ ਆਮ ਲੋਕ ਹੁੰਦੇ ਨੇ, ਦੂਸਰੇ ਹੁੰਦੇ ਇੱਕ ਆਲਮੋਸਟ ਰੂਲਿੰਗ ਕਲਾਸ ਹੁੰਦੀ ਹੈ, ਰਾਜੇ ਹੁੰਦੇ ਨੇ ਜਾਂ ਅੰਗਰੇਜ਼ ਹੋਏ ਜਾਂ ਕੁਝ ਵੀ ਹੋਏ, ਉਹਨਾਂ ਦੇ ਵਿਚਕਾਰਲੇ ਬੰਦੇ ਜਿਹੜੇ ਕਿ ਮਿਡਲ ਰੋਲ ਪਲੇ ਕਰਦੇ ਨੇ, ਉਹਨਾਂ ਦੇ ਵਿੱਚ ਤੁਹਾਡੇ ਦੂਸਰੇ ਲੋਕ ਆ ਜਾਂਦੇ ਨੇ, ਕਦੀ ਪ੍ਰਜਾ ਦੇ ਨਾਲ ਤੇ ਕਦੀ ਰਾਜੇ ਦੇ ਨਾਲ ਆਪਣੇ ਮਤਲਬ ਦੇ ਲਈ। ਪਰ ਆਮ ਕਾਮੀ ਲੋਕ, ਆਮ ਲੋਕ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਤੇ ਰਾਜ ਕਰਨ ਦੇ ਲਈ ਰੂਲਿੰਗ ਦੀਆਂ ਇਹ ਜ਼ਰੂਰਤਾਂ ਨੇ ਕਿ ਉਹ ਉਹਨਾਂ ਨੂੰ ਡਿਵਾਈਡ ਕਰਕੇ ਰੱਖਣ, ਉਹਨਾਂ ਦੇ ਕਲਚਰ ਨੂੰ ਜਾਂ ਉਹਨਾਂ ਦੀ ਸੋਲ ਨੂੰ, ਲੋਕਾਂ ਦੀ ਆਮ ਜਿਹੜੀ ਉਹਨੂੰ ਡਿਬੇਸ ਕਰਨ ਔਰ ਉਹਨਾਂ ਨੂੰ ਅਨਪੜ੍ਹ ਰੱਖਣ। ਇਹ ਰੂਲਿੰਗ ਕਿਸੇ ਨੇ ਵੀ ਕਰਨੀ, ਜੇ ਰਾਜਾ ਕੋਈ ਵੀ ਹੋਵੇ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੂੰ ਜਾਗਰਤੀ, ਨੌਲੇਜ, ਅਵੇਅਰਨੈਸ ਨਾ ਆਉਣ ਦਿੱਤੀ ਜਾਏ। ਤੋ ਇਹ 3 ਡਿਵੀਜ਼ਨ ਜਿਹੜੀਆਂ ਸੁਸਾਇਟੀ ਦੀਆਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ, ਆਮ ਕਾਮੀ ਲੋਕ, ਪ੍ਰਜਾ ਜਿਹਨੂੰ ਕਹਿ ਸਕਦੇ ਹਾਂ, ਗਰੀਬ, ਔਰ ਮਿਡਲ ਜਿਹੜੇ ਰੋਲ ਪਲੇਇੰਗ ਬੰਦੇ ਜਿਹੜੇ ਨੇ, ਔਰ ਰੂਲਿੰਗ ਕਲਾਸ ਨੂੰ, ਇਹ ਸਾਰਿਆਂ ਨੂੰ ਮੇਰਾ ਖਿਆਲ ਰਾਜ ਕਰਨ ਦੇ ਲਈ ਇਹ ਮੇਰਾ ਖਿਆਲ ਇੱਕ ਤਰੀਕਾ ਹੀ ਸਮਝ ਲਓ ਕਿ ਸਾਰਿਆਂ ਨੇ ਅਡੋਪਟ ਕੀਤਾ, ਭਾਵੇਂ ਉਹ ਅੰਗਰੇਜ਼ ਨੇ ਤੇ ਭਾਵੇਂ ਮੁਗਲ ਆ ਗਏ, ਤਾਂ ਕਦੀ ਆਰੀਆਜ਼ ਆ ਗਏ, ਕਦੀ ਕੁਛ, ਉਹਨਾਂ ਨੇ ਉਹੀ ਰੂਲ ਅਪਲਾਈ ਕਰਕੇ ਸਾਰਿਆਂ ਤੇ ਉਹਨਾਂ ਨੂੰ ਅਨਪੜ੍ਹ ਬਣਾਉਣਾ, ਕਲਚਰ ਤੋਂ ਡੀਬੇਸ ਕਰਨਾ, ਉਹਨਾਂ ਦੀ ਸੋਲ ਨੂੰ ਆਲਮੋਸਟ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ। ਤੋ ਮੇਰਾ ਖਿਆਲ ਹਿਸਟੋਰੀਕਲੀ ਇਹ ਗੱਲ ਠੀਕ ਹੈ, ਅਸੀਂ ਅੰਗਰੇਜ਼ਾਂ ਤੇ ਫੋਕਸ ਕਰ ਰਹੇ ਹਾਂ, ਪਿੱਛੋਂ ਵੀ ਇਹੀ ਹੁੰਦਾ ਆਇਆ ਸਾਰਾ ਕੁਝ। ਮਿਹਰਬਾਨੀ। ਬਹੁਤ ਸ਼ੁਕਰੀਆ ਅਮਰ ਜੀ। ਤੇ ਜ਼ੁਬੈਰ ਜੀ ਕਿੱਥੇ ਚਲੇ ਗਏ? ਜਸਪਾਲ ਜੀ ਰੈਡੀ ਨੇ ਕੁਝ ਕੋਈ ਕਹਿਣ ਨੂੰ, ਸ਼ਾਇਦ ਜਸਪਾਲ ਜੀ ਰੈਡੀ ਨੇ ਕੁਝ ਕਹਿਣ ਨੂੰ। हाँ जी जसपाल जी। जी जी जसपाल जी, आवाज आ रही है जी? जी जी आ रही है, आवाज आ रही है बिल्कुल। हाँ जी, बहुत जी खूबसूरत वार्ता है ये। ਇਹਦੇ ਵਿੱਚ ਬੜੀਆਂ ਲੇਅਰਸ ਨੇ ਇਸ ਕਵਿਤਾ ਦੇ ਵਿੱਚ ਕਿ ਦੇਖੋ, ਸਾਨੂੰ ਸਾਡੀ ਹੀ ਧਰਤੀ ਤੇ ਸਵਾਲ ਪੁੱਛਿਆ ਜਾ ਰਿਹਾ ਕਿ ਤੁਸੀਂ ਹੋ ਕੌਣ, ਤੁਹਾਡੀ ਜ਼ੁਬਾਨ ਕੀ ਹੈ, ਤੁਹਾਡਾ ਕਬੀਲ ਕੀ ਹੈ, ਤੁਹਾਡਾ ਵਸੇਬ ਕੀ ਹੈ। ਔਰ ਇਸ ਨਜ਼ਮ ਦੇ ਵਿੱਚ ਕਿੰਨੇ ਸਿੰਬਲ ਵਰਤੇ ਗਏ ਨੇ, ਜਿਸ ਤਰ੍ਹਾਂ ਕਿ ਇਨਕਲਾਬ ਦੀ ਗੱਲ ਵੀ ਕੀਤੀ ਹੈ ਕਿ ਉਹਨਾਂ ਨੇ ਪਰਾਤਾਂ, ਕੁਠਾਲੀਆਂ ਨੂੰ ਭੰਗਾਰ ਕੇ, ਢਾਲ ਕੇ ਹਥਿਆਰ ਬਣਾਏ ਆਪਣੀ ਪਛਾਣ ਕਾਇਮ ਰੱਖਣ ਵਾਸਤੇ। ਐਂਡ ਅੰਤ ਉਹਦਾ ਜਿਹੜਾ ਹੈ ਉਹ ਬਹੁਤ ਪੋਜ਼ਿਟਿਵ ਵੀ ਹੈ ਕਿ ਮੇਰੀ ਜ਼ੁਬਾਨ ਜਿਹੜੀ ਉਹ ਵਗਦਾ ਪਾਣੀ ਹੈ, ਜਿਹੜੀ ਕਦੇ ਖਤਮ ਨਹੀਂ ਹੋ ਸਕਦੀ, ਵਗਦੇ ਪਾਣੀ ਵਾਂਗ ਤਾਜ਼ੀ ਜਿਹੜੀ ਚੱਲਦੀ ਰਹੇ। ਹੁਣ ਜੇ ਇਹ ਉਸ ਵੇਲੇ ਦੀ ਗੱਲ ਹੈ ਤੇ ਇਹ ਅੱਜ ਦੀ ਸਿਚੁਏਸ਼ਨ ਤੇ ਵੀ ਪੂਰੀ ਟੁੱਕਦੀ ਹੈ, ਕਿਉਂਕਿ ਅੱਜ ਵੀ ਸ਼ੁਕਰ ਹੈ ਰੱਬ ਦਾ ਕਿ ਸਾਡੇ ਕੋਲ ਇੱਕ ਕਾਮਨ ਸ਼ਬਦ ਪੰਜਾਬ ਹੈ, ਜਿਹਦੇ ਵਿੱਚ ਅਸੀਂ ਚੜ੍ਹਦਾ ਤੇ ਲਹਿੰਦਾ ਸ਼ਬਦ ਵਰਤ ਲੈਂਦੇ ਹਾਂ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਪਰ ਇੱਕ ਪੰਜਾਬ ਤਾਂ ਕਾਮਨ ਦੋਵਾਂ ਪਾਸਿਆਂ ਤੇ ਹੈ। ਇਸ ਤਰ੍ਹਾਂ ਕਿਸੇ ਨੇ ਬੜਾ ਖੂਬਸੂਰਤ ਕਿਹਾ, ਨੀ ਵਾਗੇ ਦੀ ਸਰਹੱਦੇ, ਤੈਨੂੰ ਤੱਤੀ ਵਾ ਨਾ ਲੱਗੇ, ਤੇਰੇ ਦੋਹੀਂ ਪਾਸੇ ਵਸਦੇ ਨੀ ਅੜੀਏ ਪੁੱਤ ਪੰਜਾਬ ਦੇ। ਸੋ ਮੈਂ ਕਲਾਸ ਦੇ ਵਿੱਚ ਪੜ੍ਹਾਉਂਦਿਆਂ ਕਿਸੇ ਵੇਲੇ ਬੋਲੂੰਗੀ ਕਿ ਸਾਡੇ ਪੰਜਾਬ ਦੇ 5 ਦਰਿਆ ਨੇ। ਉਹ 5 ਦਰਿਆ ਜਿਹੜੇ ਪੰਜਾਬ 'ਚ ਵਗਦੇ ਨੇ, ਪਰ 2.5 ਲਹਿੰਦੇ 'ਚ, 2.5 ਚੜ੍ਹਦੇ ਦੇ ਵਿੱਚ ਆ। ਇਹ ਵੀ ਬੱਚਿਆਂ ਨੂੰ ਦੱਸਣਾ ਪੈਂਦਾ, ਪਰ ਸ਼ੁਕਰ ਹੈ ਕਿ ਉਹ ਪੰਜਾਬ ਦੇ ਵਿੱਚ ਹੈ। ਅੱਜ ਵੀ ਇਸ ਨੂੰ 5 ਆਬ ਹੀ ਅਸੀਂ ਬੋਲਦੇ ਹਾਂ। ਤੇ ਬਹੁਤ ਖੂਬਸੂਰਤ ਕਵਿਤਾ ਹੈ ਇਸ ਦੇ ਵਿੱਚ ਜਿਹੜੀ ਗੁਲਾਮੀ ਦੇ ਨਾਲ ਭਿੜਨ ਦੀ ਗੱਲ ਕੀਤੀ ਗਈ ਹੈ, ਤੇ ਅੰਤ ਦੇ ਵਿੱਚ ਜਿਹੜੀ ਸਕਾਰਾਤਮਕਤਾ ਹੈਗੀ ਹੈ ਕਿ ਮੇਰੀ ਬੋਲੀ ਵਗਦਾ ਪਾਣੀ ਹੈ। ਤਾਂ ਸੋ ਬੋਲੀ ਪਿੱਛੇ ਇੱਕ ਮੈਮ ਨੇ ਗੱਲ ਵੀ ਕੀਤੀ ਕਿ ਅਸੀਂ ਆਪ ਜ਼ਿੰਮੇਵਾਰ ਆਪਣੀ ਬੋਲੀ ਨੂੰ ਖਰਾਬ ਕਰਨ ਦੀ। ਸੱਚਮੁੱਚ ਅਸੀਂ ਆਪ ਜ਼ਿੰਮੇਵਾਰ ਹਾਂ। ਜਾਂ ਹੁਣੇ ਵੀ ਗੱਲ ਕੀਤੀ ਕਿ ਜੇ ਸਾਡੇ ਤੇ ਰਾਜ ਕੀਤਾ ਜਾਂਦਾ ਹੈ ਕੋਈ, ਜਦੋਂ ਸਾਡੇ ਤੇ ਕੋਈ ਰੂਲ ਕਰਦਾ ਹੈ ਤਾਂ ਉਦੋਂ ਸਾਡੇ ਵਿੱਚ ਵੀ ਕਮੀਆਂ ਹੁੰਦੀਆਂ। ਸੋ ਸੱਚਮੁੱਚ ਇੱਕ ਵਿਸ਼ ਹੈ ਕਿ ਦੋਵੇਂ ਪੰਜਾਬ, ਸੱਚਮੁੱਚ ਦੀਵਾਰ ਜਿਹੜੀ ਧਰਤੀ ਦੀ ਇੱਕ ਚੀਰਨ ਦੀ ਗੱਲ ਕੀਤੀ ਹੈ, ਉਹ ਖਤਮ ਹੋ ਜਾਵੇ ਕਦੀ। ਇੱਕ ਪੰਜਾਬ ਇਹ ਇੱਕੋ ਹੀ ਹੋ ਜਾਏ, ਚੜ੍ਹਦਾ ਲਹਿੰਦਾ, ਚੜ੍ਹਦਾ ਪਾਸਾ ਵੀ ਪੰਜਾਬ ਦਾ ਹੋਵੇ, ਲਹਿੰਦਾ ਵੀ ਹੋਵੇ, ਪਰ ਜਿਹੜੀ ਧਰਤੀ ਦੀ ਹਿੱਕ ਆ ਉਹ ਸਮੂਥ ਹੋ ਜਾਵੇ, ਉਹ ਨਾ ਚੀਰੀ ਜਾਵੇ, ਉਹਦੇ ਤੇ ਕੋਈ ਨਾ ਇਸ ਤਰ੍ਹਾਂ ਦੀਆਂ ਤਾਰਾਂ ਹੋਣ।
ਸ਼ੁਕਰੀਆ। बहुत शुक्रिया जसपाल कौर जी। ते हाँ जी, उनको ऑन कॉल करेगा। तो जुबैर सर दी वारी हाँ आ जी, गई। हाँ मैं काफी लोग है ने इस टाइम 14 हाँ पार्टिसिपेंट जी जी, लेकिन और पॉइंट आउट नहीं हो रहे। हाँ जी, कोई होर दोस्त साडे गल करना चाहन? जी मैं गल करना चाहना वा। हाँ जी 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 जरूर, तुसी अपना नाम जरा दस दियो। जी मेरा नाम है एहतिशाम काजिम और हाँ मैं जी, लाहौर तो गल करदा पिया मैं। बिल्कुल बिल्कुल एहतशाम, मैं जाननी है तुहानू एहतशाम जी। ते जी आया नू जी, गल करो तुसी जरूर जी मैं एहतशाम। जरा मेरी रड़त चिरकी हुई है रड़त मेरी, तो मैं पहले ते गल्लां नहीं सुन सकिया और ना ही नज़म पढ़दे नू, लेकिन वो मेरे सामने लिखी हुई है तो मैं ना पढ़ ली हुई है वार्ता। सो ठीक ठीक मेरे तो पहुंच ਜਿਹੜੇ ਦੋ ਚਾਰ ਲੋਕਾਂ ਨੇ ਇਹਦੀ ਹਿਸਟੋਰੀਕਲ ਟ੍ਰੇਸਮੈਂਟ ਉਹਦੀ ਕੀਤੀ ਹੈ, ਉਹਨੂੰ ਹਿਸਟਰੀ ਪੂਰੀ ਨੂੰ ਟ੍ਰੇਸ ਕੀਤਾ, ਉਹ ਵਾਕਈ ਨਜ਼ਮ ਦੇ ਵਿੱਚ ਸਾਰਾ ਕੁਝ ਉਹਨਾਂ ਦੇ ਛੜਿਆ ਹੋਇਆ ਹੈ। तो मैं ਉਹਦੇ ਨਾ ਜਿਹੜੇ ਥੀਮਸ ਨੇ ਜਾਂ ਜਿਹੜੀ ਹਿਸਟੋਰੀਕਲ ਰੈਫਰੈਂਸਸ ਜਾਂ ਜਿਹੜੇ ਉਹਨਾਂ ਨੇ ਸਿੰਬਲਸ ਵਗੈਰਾ ਬਣਾਏ ਨੇ, ਉਹਨਾਂ ਤੋਂ ਹਟ ਕੇ ਨਾ ਇਹਦੀ ਕਰਾਫਟ ਤੇ ਕੋਈ ਬਸ ਦੋ ਚਾਰ ਗੱਲਾਂ ਕਰਨੀਆਂ ਨੇ ਕਿ ਉਹਨਾਂ ਇਸ ਨਜ਼ਮ ਨੂੰ, ਵਾਰਤਾ ਨੂੰ, ਸਾਡੇ ਤੇ ਜੋ ਵਾਪਰੀ ਹੈ ਪਿਛਲੇ ਕਈਆਂ ਹਜ਼ਾਰਾਂ ਸਾਲਾਂ ਦੇ ਵਿੱਚ ਸਾਡੀ ਸਿਆਣ ਨੂੰ ਮੁੱਢ ਰੱਖਦੇ ਹੋਇਆ, ਤੇ ਉਹਨਾਂ ਤਰ੍ਹਾਂ ਹਿੱਸਿਆਂ 'ਚ ਇਹਨੂੰ ਤਕਸੀਮ ਕੀਤਾ ਹੈ। ਪਹਿਲੇ ਹਿੱਸੇ ਦੇ ਵਿੱਚ ਉਹ ਇੱਕ ਸਵਾਲ ਹੈ, ਦੂਜੇ ਹਿੱਸੇ ਦੇ ਵਿੱਚ ਉਸ ਸਵਾਲ ਦਾ ਆਪੇ ਜਵਾਬ ਦਿੰਦੇ ਪਏ ਨੇ, ਤੇ ਤੀਏ ਹਿੱਸੇ ਦੇ ਵਿੱਚ ਜਦੋਂ ਸੁਣੋ ਦਮਾਂ ਦੇ ਲੋਭੀਓ ਆ ਕੇ ਤੇ ਚੋਖੀ ਤਫਸੀਲ ਦੇ ਨਾਲ ਉਹਨਾਂ ਨਾ ਉਹ ਸਾਰੇ ਉਸ ਜਿਹੜਾ ਸਵਾਲ ਹੈ ਸਾਡੀ ਸਿਆਣ ਦਾ, ਅਸਲ 'ਚ ਕਿਉਂਕਿ ਸਾਡੇ ਉਰਲੇ ਪਾਸੇ ਸ਼ਾਇਦ ਆਈਡੈਂਟੀਟੀ ਕ੍ਰਾਈਸਿਸ ਜਾਂ ਸਿਆਣਪੀ ਕਾਲ ਜਿਹੜਾ ਉਹ ਚੁੱਕ ਹੈ, ਤੇ ਉਹਨੂੰ ਉਹਨਾਂ ਦਰਸਾਉਣ ਵਾਸਤੇ ਨਾ ਵਾਵਾ ਉਹਨੂੰ ਤਫਸੀਲ ਨਾਲ ਲਿਖਿਆ ਹੈ। ਉਹਦੇ ਤੇ ਗੱਲ ਵੀ ਖੈਰ ਹੋ ਚੁੱਕੀ ਹੈ। ਮੈਂ ਨਾ ਸਿਰਫ ਇਹਦੀ ਕਰਾਫਟ ਤੇ ਗੱਲ ਕਰਨਾ ਚਾਹੁੰਦਾ ਵਾਂ ਕਿ ਇਹ ਉਹਨਾਂ ਆਪਣੇ ਦਿਲੋਂ ਜਿਹੜੀ ਨਜ਼ਮ ਹੈ ਨਾ ਉਹ ਲਿਖੀ ਹੈ ਨਸਰੀ ਨਜ਼ਮ, ਤੇ ਜਦੋਂ ਅਸੀਂ ਕਿਸੇ ਵੀ ਨਸਰੀ ਨਜ਼ਮ ਦੀ ਟੈਕਨੀਕ ਤੇ ਜਾਂ ਜਿਹੜੀ ਉਹਦੀ ਉਹ ਹੁੰਦੀ ਹੈ ਨਾ ਪੋਇਟਿਕਸ ਜਾਂ ਉਹਦੀ ਜਿਹੜੀ ਕਰਾਫਟ ਹੈ, ਉਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹ ਨਸਰੀ ਨਜ਼ਮ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਇੱਕ ਨਾ ਆਹੰਗ ਜਾਂ ਰਿਦਮ ਜਿਹਨੂੰ ਅਸੀਂ ਆਖ ਸਕਦੇ ਹਾਂ, ਉਹਦਾ ਇੱਕ ਇਨ ਬਿਟਵੀਨ ਦਾ ਲੇਅਰਸ ਜਿਹੜੀਆਂ ਹੁੰਦੀਆਂ ਲੈਣਾ ਹੁੰਦੀਆਂ ਨੇ ਨਾ, ਨਸਰ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਪੋਇਟਿਕ ਸੈਂਸ ਹੁੰਦੀ ਹੈ। ਮੈਨੂੰ ਇਸ ਨਜ਼ਮ ਦੇ ਵਿੱਚ ਉਹ ਪਤਾ ਨਹੀਂ ਕਿਦਾਂ ਜਿਵੇਂ ਨਾ ਕੋਈ ਥੋੜੀ ਉਹਦੀ ਘਾਟ ਲੱਗੀ ਹੈ, ਜਾਂ ਇੱਕ ਦੋ ਥਾਵਾਂ ਤੇ ਜਿਹੜੀ ਨਜ਼ਮ ਹੈ ਨਾ ਉਹ ਪੋਇਟਿਕ ਸੈਂਸ ਦੇ ਵਿੱਚ ਗਈ ਹੈ ਔਰ ਬੜੀ ਵਿਚਕਾਰ ਕਰਕੇ ਗਈ, ਯਾਨੀ ਕਿ ਉੱਤੋਂ ਤੇ ਥੱਲੋਂ ਵਿਚਲੇ ਸਨ ਰਲਦੀ ਨਹੀਂ। ਜਿਵੇਂ ਕਿ ਜਦੋਂ ਅਸੀਂ ਅਖੀਰ ਤੇ ਆਉਂਦੇ ਹਾਂ ਨਾ ਸਭ ਤੋਂ ਐਂਡ ਤੇ ਉੱਥੇ ਨਾ ਹੁਣ ਨਜ਼ਮ ਇੱਕ ਖਾਸ ਰਿਦਮ ਦੇ ਉੱਤੇ ਟੁਰਦੀ ਪਈ ਹੈ। ਉਹ ਆਂਦਾ ਸਮੁੰਦਰੀ ਲੁਟੇਰਿਆਂ ਨੂੰ ਹਿੱਕ ਨਾਲ ਲਾਮਦੀ ਰਹੀ ਤੇ ਹਿੱਕ ਤੇ ਸੁਲਾਮਦੀ ਰਹੀ, ਜੇ ਬਲਕਿ ਉਹਦੇ ਤੋਂ ਪਿੱਛੇ ਵੀ ਉਹ ਇੱਕ ਪੂਰੀ ਹੈ ਵੀ ਉਹਦੇ ਚ ਰਿਦਮ ਹੈ। ਇਹ ਉਹੀ ਧਰਤੀ ਸੀ ਤੁਹਾਨੂੰ ਭੁੱਖਿਆਂ ਨੂੰ ਪਾਲਦੀ ਰਹੀ, ਤੁਹਾਡੇ ਨੰਗ ਨੂੰ ਵੀ ਕੱਜਦੀ ਰਹੀ, ਜੋ ਬਦੂਆਂ ਪਹਾੜੀਆਂ ਤੇ ਪਾਣੀਆਂ ਦੇ ਕੀੜਿਆਂ ਸਮੁੰਦਰੀ ਲੁਟੇਰਿਆਂ ਨੂੰ ਹਿੱਕ ਨਾਲ ਲਾਮਦੀ ਰਹੀ ਤੇ ਹਿੱਕ ਤੇ ਸੁਲਾਮਦੀ ਰਹੀ। ਮਤਲਬ ਇਹ ਪੂਰੀ ਇੱਕ ਨਾ ਰਿਦਮ ਵਿੱਚ ਆਉਂਦਾ ਪਿਆ। ਜਦੋਂ ਇਹਦੇ ਤੋਂ ਕੋਈ ਵੀ ਪਾਠਕ ਇਹਨੂੰ ਪੜ੍ਹੇਗਾ ਨਾ ਤੇ ਉੱਤੋਂ ਜਿਹੜੀ ਉਹਦੀ ਰਿਥਮੈਟਿਕ ਸੈਂਸ ਹੈ ਜਾਂ ਜਿਹੜੀ ਉਹ ਬਿਲਕੁਲ ਨਸਰੀ ਹੈ, ਔਰ ਉਹਦੇ ਵਿੱਚ ਮੈਨੂੰ ਉਸ ਤਰ੍ਹਾਂ ਪੋਇਟਿਕ ਸੈਂਸ ਜਿਹੜੀ ਲਫ਼ਜ਼ਾਲੀ ਹੁੰਦੀ ਹੈ, ਜਿਹੜੀ ਖਾਸ ਕਰਕੇ ਨੱਥੀ ਹੈ ਸ਼ਾਇਰੀ ਦੇ ਨਾਲ ਜਾਂ ਕਵਿਤਾ ਦੇ ਨਾਲ, ਉਹ ਮੈਨੂੰ ਉਂਝ ਨਾ ਦਿਸੀ ਨਹੀਂ, ਉਂਝ ਜਾਪੀ ਨਹੀਂ। ਉਂਝ ਹਾਲਾਂਕਿ ਅਗਰ ਥੀਮਸ ਤੇ ਗੱਲ ਕਰੀਏ ਜਾਂ ਜਿਹੜੇ ਮੌਜ਼ੂਆਤ ਨੇ ਤੇ ਉਹ ਤੇ ਮੇਰੇ ਤੋਂ ਪਾਉਣ ਸਾਰਿਆਂ ਬੰਦਿਆਂ ਦੇ ਤੇ ਬੜਾ ਢੁਕਵਾਂ ਉਹਦਾ ਵੇਰਵਾ ਕਰ ਲਿਆ ਹੋਇਆ ਹੈ, ਔਰ ਉਹ ਵਾਕਈ ਜਿਹੜਾ ਸਾਡੇ ਹਿੱਸੇ 'ਚ ਕਾਲ ਹੈ ਲਾਂਦੇ ਪੰਜਾਬ ਵਾਲਿਆਂ 'ਚ ਸਾਡੇ 200-300 ਸਾਲ ਪਾਉਣ ਦਾ ਆਪਣਾ ਮਜ਼ਹਬ ਬਦਲ ਲਿਆ ਹੈ, ਮੁੜ ਸਾਡੇ ਨਾਮ ਹੀ ਇਤਸ਼ਾਮ ਕਾਜ਼ਮ ਤੇ ਉਹ ਸਾਡੇ ਰੰਗ ਹੋਰੀ ਤਰ੍ਹਾਂ ਦੇ ਨੇ। ਜਦੋਂ ਅਸੀਂ ਸਾਰੀਆਂ ਸ਼ੀਆਂ ਵੇਖਦੇ ਹਾਂ ਤੇ ਅਰਬ ਵਿੱਚ ਜਾ ਕੇ ਕਦੀ ਕਿਸੇ ਬੰਦੇ ਨਾਲ ਮੈਂ ਗੱਲ ਕਰਨਾ ਵਾ ਤੇ ਆਂਦਾ ਵੀ ਇਹ ਤੇਰੇ ਕੋਲ ਤੇ ਆਪਣਾ ਰੱਖਣ ਵਾਸਤੇ ਨਾਮ ਹੀ ਕੋਈ ਨਹੀਂ, ਤੂੰ ਇਤਸ਼ਾਮ ਰੱਖਿਆ ਹੈ, ਅਰਬੀ ਨਾਂ ਹੈ। ਸੋ ਉਹ ਸਾਰਾ ਜਿਹੜਾ ਕ੍ਰਾਈਸਿਸ ਹੈ ਨਾ, ਉਹ ਜਿਹੜਾ ਸਾਰਾ ਕਾਲ ਹੈ ਸਾਡੀ ਸਿਆਣ ਦਾ, ਉਹ ਸਾਡੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਰਗਾਂ ਦੇ ਵਿੱਚ ਸਮਿਚ ਗਿਆ ਹੋਇਆ ਹੈ, ਔਰ ਉਹ ਬੇਸ਼ੱਕ ਸਾਡੀ ਬਿਲਕੁਲ ਹੀ ਮਾਜ਼ੀ ਕਰੀਬ ਦੇ ਵਿੱਚ ਨੀਅਰ ਪਾਸਟ ਦੇ ਵਿੱਚ ਸਾਡੀ ਸਟੇਟ ਕੀਤਾ ਹੈ, ਜਾਂ ਹੋਰ ਪਿਛਾਂ ਜਾਵੀਏ ਤੇ ਉਹ ਸਾਡੇ ਤੇ ਬਾਹਰੋਂ ਜਿਹੜੇ ਧਾੜੂ ਹਨ ਹਮਲਾਵਰ ਉਹਨਾਂ ਕੀਤਾ ਹੈ, ਜਾਂ ਉਹਦੇ ਤੋਂ ਹੋਰ ਪਿਛਾਂ ਜਾਵੀਏ ਤੇ ਉਹ ਭਾਵੇਂ ਅਸੀਂ ਅਫਗਾਨੀਆਂ ਤੱਕ ਆਪੜ ਜਾਵੀਏ, ਜਿੱਥੇ ਤੱਕ ਵੀ ਜਾਵੀਏ, ਉਹ ਇੱਕ ਪੂਰੀ ਲੀਨੀਏਜ ਤੇ ਹੈ ਵੀ, ਪੂਰੀ ਇੱਕ ਲੜੀਵਾਰ ਇੱਕ ਸਿਲਸਿਲਾ ਤੇ ਹੈ ਵੇ ਜਿਹਦੇ ਵਿੱਚੋਂ ਅਸੀਂ ਅਜੇ ਤੱਕ ਬਾਹਰ ਨਹੀਂ ਨਿਕਲ ਸਕੇ। ਔਰ ਇਸ ਨਜ਼ਮ ਰਾਹੀਂ ਸਾਡੇ ਉਸ एहसास ਨੂੰ, ਉਹ इकबाल ਦਾ ਇੱਕ शेर ਜਿਹਾ ਸਕਿਆ, वाए नाकामी मुताए कारवां जाता रहा, कारवां के दिल से एहसास ज़ियां जाता रहा। ਇਹ एहसास ज़ियां ਜਿਹੜਾ ਨਾ
ਉਹ ਕਮ ਅਜ਼ ਕਮ ਉਹ ਨਹੀਂ ਗਿਆ। ਇਹ ਨਜ਼ਮ ਸੁਣ ਕੇ ਸਾਨੂੰ ਪਤਾ ਲੱਗਦਾ ਕਿ ਸਾਨੂੰ ਆਪਣੇ ਉਸ ਕਾਲ ਦਾ ਅਹਿਸਾਸ ਹੈ। ਬੜੀ ਸੋਹਣੀ ਹੈ, ਬੜੀ ਸੁਥਰੀ ਨਾਲ ਨਜ਼ਮ ਲਿਖੀ। ਉਹਦੇ ਤੋਂ ਮੈਨੂੰ ਚੰਦ ਜਿਹੜੇ ਹਨ ਉਹਦੀ ਕਰਾਫਟ ਨੂੰ ਲੈ ਕੇ ਜਾਂ ਇਹ ਲੱਗਦਾ ਕਿ ਜਿਵੇਂ ਪਤਾ ਨਹੀਂ ਖਰੇ ਕਾਹਲੀ ਵਿੱਚ ਨਾ ਲਿਖ ਛੜੀ ਜਾਂ ਕੋਈ ਜਲਦੀ ਚ ਨਹੀਂ ਲਿਖੀ ਜਾਂ ਲੇਕਿਨ ਉਹਦੇ ਜਿਹੜੇ ਹੈ ਨਾ ਰੰਗ ਢੰਗ ਛੱਪ ਜਿਹੜੀ ਇਹਦੀ ਉਹਦੇ ਵਿੱਚ ਸਾਨੂੰ ਉਹ ਬੜੇ ਵੱਖਰੇ ਜਿਹੇ ਸ਼ੇਡਸ ਜਾਂ ਬੜੇ ਵੱਖਰੇ ਜਿਹੇ ਉਹਦੀਆਂ ਭਾਵਾਂ ਨਜ਼ਰ ਆਉਂਦੀਆਂ ਨੇ। ਸ਼ੁਕਰੀਆ। ਬਹੁਤ ਸ਼ੁਕਰੀਆ ਇhtisham ਕਾਜ਼ਮ ਜੀ। ਤੇ ਹਾਂਜੀ ਹੁਣ ਜ਼ੁਬੈਰ ਜੀ ਜ਼ਰਾ ਥੋੜੀ ਜਿਹੀ ਤੁਸੀਂ ਰੋਸ਼ਨੀ ਪਾਓ ਤੇ ਫਿਰ ਅਸੀਂ ਆਈਏ ਤਨਵੀਰ ਸਾਹਿਬ ਕੋਲ। ਹਾਂਜੀ ਜੀ ਜ਼ੁਬੈਰ ਜੀ। बहुत शुक्रिया जी। आवाज़ आ रही मेरी? आ रही आवाज़ बिल्कुल। हाँ जी, बहुत शुक्रिया सारिया सचना ने ते बीबियां ने बड़ी अच्छी गलबात की। हिस्टरी की भी गल हुई। आम तौर पर असी करने 1000 साल नहीं, 1000 साल तो ज़्यादा है। नाथ जोगियां का सानू मिल गया कलाम जरा 7वीं 8वीं सदी का, जी साड़ी रिटन है इस वे पंजाबी है, वो 1300 साल है उसकी तारीख। तो जी हड़प्पे तो असी शुरू करिए तो फिर 5000 साल पुरानी साड़ी बोली है। साड़ी जी बोली सी उन्होंने जी सब तो वड्डी जी ढाह लगी है सब तो पहले वो अंग्रेज़ों के ज़माने में लगी। उस तो पहले नहीं सी। उस तो पहले जो मुगलों का ज़माना सी या बादशाहियाँ सी वो फारसी सी, वो बड़ी महदूद हैगी सी उत्ते। और बड़ा मशहूर शेर भी है कि आब आब कर मोयों बछड़ा फारसियां घर काले, जे मैं जान दी पानी मंग दो भर भर देंदी प्याले। वो सिपाही सी वो आब आब करदा रहा तो माई नूं पता नहीं लगा कि वो मर गया। तो वो ਇਹੋ ਜਿਹੇ ਅਸੀਂ ਬਣਾਏ ਹੋਏ ਨੇ ਸ਼ੇਰ। ਅੰਗਰੇਜ਼ਾਂ ਨੇ ਆ ਕੇ ਅੰਗਰੇਜ਼ਾਂ ਨੇ ਕਿਉਂਕਿ ਜਿਹੜੀ ਰਾਜ ਖੋਇਆ ਸੀ, ਜਿਵੇਂ ਆਫਤਾਬ ਸਾਹਿਬ ਨੇ ਗੱਲ ਕੀਤੀ ਆ, ਉਹ ਗੋਰਿਆਂ ਕੋਲੋਂ ਖੋਇਆ ਸੀ ਤੇ ਉਹਨਾਂ ਨੂੰ ਖਤਰਾ ਸੀ ਕਿ ਇਹ ਦੁਬਾਰਾ ਰਿਵਾਈਵ ਕਰਨਗੇ। ਤੇ ਉਹਨਾਂ ਨੂੰ ਖਿਆਲ ਸੀ ਕਿ ਅਸੀਂ ਜੇ ਪੰਜਾਬੀ ਲਾਈ ਤੇ ਇਹਨਾਂ ਨੂੰ ਪੁਰਾਣਾ ਨੋਸਟੈਲਜੀਆ ਹੋਏਗਾ ਤੇ ਇਹਨਾਂ ਨੂੰ ਯਾਦ ਆਏਗਾ ਕਿ ਸਾਡਾ ਰਾਜ ਸੀ ਤੇ ਇਹ ਜ਼ਬਾਨ ਜਿਹੜੀ ਹੈ ਉਹ ਉਹਨਾਂ ਨੂੰ ਯਾਦ ਕਰਾਏਗੀ। ਲਿਹਾਜ਼ਾ ਉਹਨਾਂ ਨੇ ਕਈ ਸਾਲਾਂ ਬਾਅਦ ਜਿਹੜਾ ਹੈਗਾ ਗੁਰਮੁਖੀ ਲਾਈ ਉਹਨਾਂ ਨੇ, ਜਿਹਨੂੰ ਅਸੀਂ ਸ਼ਾਹਮੁਖੀ ਕਹਿੰਦੇ ਆ, ਉਹ ਨਹੀਂ ਲਾਈ ਉਹਨਾਂ ਨੇ। ਔਰ ਉਹਨੂੰ ਉਹਨਾਂ ਨੇ ਵਰਨੈਕੂਲਰ ਕਿਹਾ, ਕਿਉਂਕਿ ਜਨਰਲ ਨੈਪੀਅਰ ਨੇ ਕਿਹਾ ਵੀ ਸੀ ਜਦੋਂ ਉਹਨਾਂ ਨੇ ਐਨੈਕਸੇਸ਼ਨ ਆਫ ਪੰਜਾਬ ਹੋ ਗਈ, ਪੰਜਾਬ ਤੇ ਕਬਜ਼ਾ ਵੀ ਹੋ ਗਿਆ, ਉਹਨੇ ਕਿਹਾ ਕਿ ਅਸੀਂ ਜਿਹੜਾ ਹੈ ਮਿਲੀਟੈਰੀਲੀ ਪੰਜਾਬ ਨੂੰ ਕੰਕਰ ਕੀਤਾ ਹੈ, ਅਜੇ ਅਸੀਂ ਇਹਨੂੰ ਕਲਚਰਲੀ ਵੀ ਕਰਨਾ ਹੈ ਕੰਕਰ, ਇਸ ਲਈ ਜ਼ੁਬਾਨ ਨਹੀਂ ਦਿੱਤੀ ਉਹਨਾਂ ਨੂੰ। ਉਹ ਠੀਕ ਬਾਕੀ ਜਿਹੜਾ ਹੈਗਾ ਕਿ ਉਹ ਫਿਰ ਕੰਪਲੈਕਸ ਪੈਦਾ ਹੋ ਗਿਆ, ਉਰਦੂ ਆ ਗਈ, ਉਰਦੂ ਉਹਨਾਂ ਨੇ ਲਾਤੀ ਸਾਰਾ, ਉਰਦੂ ਦਾ ਫਿਰ ਅਖਬਾਰ ਆ ਗਏ, ਰਸਾਲੇ ਆ ਗਏ, ਹਿੰਦੀ ਤੇ ਉਰਦੂ ਦਾ ਝਗੜਾ ਇਹਨਾਂ ਨੇ ਬਣਾ ਦਿੱਤਾ ਸਾਰਾ। ਤੇ ਹੈਤਮ ਸਾਹਿਬ ਦੀ ਜਿਹੜੀ ਨਜ਼ਮ ਹੈ ਉਹ ਬੜੀ ਸੋਹਣੀ ਨਜ਼ਮ ਹੈ, ਅੱਜ ਕੱਲ੍ਹ ਇਹਦੇ ਤੇ ਲਿਖਿਆ ਜਾ ਰਿਹਾ, ਬਹੁਤ ਲੋਕਾਂ ਨੇ ਲਿਖਿਆ। ਰੰਧਾਵੇ ਨੇ ਬੜਾ ਸੋਹਣਾ ਲਿਖਿਆ ਇਹਦੇ ਉੱਤੇ ਜਿਹੜੀ ਪਹਿਚਾਣ ਹੈ। ਉਹਨੇ 6ਵਾਂ ਦਰਿਆ ਦੇ ਨਾਂ ਇੱਕ ਬੜੀ ਲੰਬੀ ਨਜ਼ਮ ਲਿਖੀ ਸੀ। 18 ਜਿਹੜਾ 84 ਦਾ ਵਕੂਆ ਹੋਇਆ ਗੋਲਡਨ ਟੈਂਪਲ ਦਾ, ਉਹਦੇ ਤੇ ਉਹਨੇ ਲਿਖਿਆ। ਹੋਰ ਲੋਕ ਵੀ ਲਿਖ ਰਹੇ ਨੇ। ਜਿਹੜੀ ਇਹਦੇ ਵਿੱਚ ਅੱਛੀ ਇhtisham ਸਾਹਿਬ ਨੇ ਪੜ੍ਹੀਆਂ ਨੇ ਉਹ ਖਾਮੀਆਂ ਜਿਹੜੀਆਂ ਸ਼ਾਇਰੀ ਦੀਆਂ ਨੇ, ਲੇਕਿਨ ਮੈਂ ਸਮਝਦਾ ਕਿ ਇਹੋ ਜਿਹੇ ਟੌਪਿਕ ਤੇ ਨਜ਼ਮ ਲਿਖਣੀ ਆਸਾਨ ਨਹੀਂ ਹੁੰਦੀ, ਕਿਉਂਕਿ ਬਹੁਤ ਪੋਲੀਟੀਕਲ ਹੈ ਔਰ ਖੁੱਲੀ ਨਜ਼ਮ ਹੈ। ਲੇਕਿਨ ਫਿਰ ਵੀ ਉਹਨਾਂ ਨੇ ਇਹਨੂੰ ਬੜੇ ਸੋਹਣੇ ਤਰ੍ਹਾਂ ਨਿਭਾਇਆ ਹੈ। ਪਹਿਲੇ ਉਹਨਾਂ ਨੇ ਸਵਾਲ ਕੀਤੇ ਨੇ ਕਿ ਤੁਸੀਂ ਪੁੱਛਦੇ ਹੋ ਅਸੀਂ ਕੌਣ ਹਾਂ, ਸਾਡੀ ਸਿਆਣ ਕੀ ਹੈ, ਸਾਡੀ ਜ਼ੁਬਾਨ ਕੀ ਹੈ, ਸਾਡੀ ਪਹਿਚਾਣ ਕੀ ਹੈ। ਫਿਰ ਉਹਨਾਂ ਨੇ ਬੜਾ ਲੰਬਾ ਜਵਾਬ ਦਿੱਤਾ ਹੈ। ਉਹ ਲੋਕ ਜਿਹੜੇ ਇੱਥੋਂ ਦੇ ਵਾਸੀ ਨੇ, ਇੱਥੋਂ ਦੇ ਧਰਤੀ ਦੇ ਵਿੱਚ ਰਹਿ ਰਹੇ ਨੇ, ਔਰ ਉਹਨਾਂ ਨੇ ਅਖੀਰ ਤੇ ਜ਼ੁਬਾਨ ਤੇ ਜਿਹੜਾ ਉਹਨਾਂ ਨੂੰ ਮਾਣ ਹੈ ਆਪਣੇ ਵਸੇਬ ਦੇ ਉੱਤੇ, ਧਰਤੀ ਦੇ ਉੱਤੇ। ਜਿਹੜਾ ਪੰਜਾਬ ਹੈ, ਪੰਜਾਬ ਇੱਕ ਪੂਰੀ ਸਿਵਲਾਈਜੇਸ਼ਨ, ਪੂਰਾ ਇੱਕ ਕਲਚਰ ਹੈ ਜਿਹੜਾ ਹੜੱਪਾ ਤੋਂ ਤੁਰਿਆ ਆ ਰਿਹਾ ਹੈ। ਔਰ ਅਸੀਂ ਹਰ ਸ਼ਹਿਰ ਸੀ ਸਾਡੇ ਕੋਲ, ਹੁਣ ਵੀ ਹੈ ਸਾਡੇ ਕੋਲ ਜ਼ੁਬਾਨ। ਦੁਨੀਆ ਸਿਰਫ 30 ਜ਼ੁਬਾਨਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ, ਸਿਰਫ 30 ਜ਼ੁਬਾਨਾਂ, ਜਿਹਦੇ ਵਿੱਚ ਪੰਜਾਬੀ ਸ਼ਾਮਲ ਹੈਗੀ ਹੈ। ਇਹ 50 ਸਾਲ ਪਹਿਲੇ, 100 ਸਾਲ ਪਹਿਲੇ ਅਫਰੀਕਾ ਦੇ ਵਿੱਚ ਤਾਂ ਹੈ ਹੀ ਲਿਖਤ ਹੀ ਕੋਈ ਨਹੀਂ ਸੀ। ਕਿਹੜਾ ਲਿਟਰੇਚਰ ਹੈ ਉੱਥੋਂ ਜਿਹੜਾ ਮਿਲਿਆ ਹੋਵੇ ਸਾਨੂੰ ਦੱਸੋ। ਲੇਕਿਨ ਸਾਡਾ ਤਾਂ 18ਵੀਂ ਸਦੀ ਵਿੱਚ ਵਾਰਿਸ ਸ਼ਾਹ ਲਿਖੀ ਗਈ, 12ਵੀਂ ਸਦੀ 'ਚ ਬਾਬਾ ਫਰੀਦ ਲਿਖ ਰਿਹਾ ਸੀ। ਤੇ ਬਿਲਕੁਲ ਸਹੀ ਹੈ ਇਹਨਾਂ ਦੀ ਨਜ਼ਮ ਕਿ ਅਸੀਂ ਮਾਣ ਕਰੀਏ ਆਪਣੀ ਬੋਲੀ ਦੇ ਉੱਤੇ, ਉਹਦੇ ਤੇ ਇਨਫੈਰਿਟੀ ਕੰਪਲੈਕਸ ਤੋਂ ਨਿਕਲੀਏ। ਜਿਹੜੀ ਸਾਡੀ ਕਲਚਰ ਹੈ
ਜਿਹੜੀ ਸਾਡੀ ਸੱਭਿਆਚਾਰ ਹੈ, ਰਹਿਤਲ ਹੈ, ਬੋਲੀ ਹੈ, ਉਹਦੇ ਵੱਲ ਧਿਆਨ ਦਿਵਾਇਆ ਇਹਨਾਂ ਨੇ। ਹੈਤਮ ਸਾਹਿਬ ਨੇ ਬੜੀ ਸੋਹਣੀ ਲਫ਼ਜ਼ਾਲੀ ਦੇ ਵਿੱਚ ਲਿਖਿਆ, ਬੜਾ ਅੱਛਾ ਲਿਖਿਆ, ਬੜਾ ਥਾਟ ਪ੍ਰੋਵੋਕਿੰਗ ਹੈ, ਬੜਾ ਹਿਸਟੋਰੀਕਲ ਹੈ। ਔਰ ਮੈਨੂੰ ਤਾਂ ਕੋਈ ਉਹਦੇ 'ਚ ਅਲਫਾਜ਼ ਦੀ ਕਮੀ ਵੀ ਨਹੀਂ ਆਈ। ਇhtisham ਸਾਹਿਬ ਨੇ ਜਿਹੜਾ ਕਿਹਾ, ਹੋ ਸਕਦਾ ਹੋਵੇ, ਲੇਕਿਨ ਕਾਮਯਾਬ ਨਜ਼ਰ, ਅੱਛੀ ਨਜ਼ਰ। ਜੀ ਮੈਂ ਥੋੜੀ ਜਿਹੀ ਮੀਨਿੰਗਫੁਲ। ਟੈਕਨੀਕਲੀ ਹਵਾਲੇ ਨਾਲ, ਹਾਂਜੀ ਮੈਂ ਥੋੜੀ ਜਿਹੀ ਨਾ ਟੈਕਨੀਕਲ ਜਿਹੜੇ ਇhtisham ਸਾਹਿਬ ਨੇ ਉਹਨਾਂ ਤੇ ਕ੍ਰਿਟਿਸਾਈਜ਼ ਕੀਤਾ ਹੈ ਨਾ, ਮੈਂ ਥੋੜਾ ਜਿਹਾ ਉਹਨੂੰ ਟੈਕਨੀਕਲੀ ਹਵਾਲੇ ਨਾਲ ਐਲੈਬੋਰੇਟ ਕਰਨਾ ਚਾਹਨੀ ਹਾਂ ਕਿ ਬਲੈਂਕ ਵਰਸ ਜਿਹੜੀ ਹੈ ਨਾ ਉਹਦੇ ਵਿੱਚ ਉਹ ਇੰਨੀ ਰਿਦਮੈਟਿਕ ਨਹੀਂ ਹੁੰਦੀ, ਉਹਦੇ 'ਚ ਰਿਦਮਿਕ ਨਹੀਂ ਹੁੰਦੀ ਉਹ। ਤੇ ਟੀ.ਐਸ. ਇਲੀਅਟ ਦੀ ਜਿਹੜੀਆਂ ਨਜ਼ਮਾਂ ਨੇ ਨਾ ਉਹ ਜਿਹੜੀਆਂ ਸਾਨੂੰ ਉਹਦੇ ਵਿੱਚ ਬਹੁਤ ਕੁਝ ਨਜ਼ਰ ਆਉਂਦਾ ਹੈ। ਤੇ ਇਸ ਕਰਕੇ ਇਹ ਮੈਂ ਨਹੀਂ ਸਮਝਦੀ ਕਿ ਇhtisham ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਮੈਂ ਉਹਦੇ ਨਾਲ ਐਗਰੀ ਨਹੀਂ ਕਰ। ਸ਼ੁਕਰੀਆ ਤਲਤ ਜੀ। ਤੇ ਮੈਂ ਸਮਝਦੀ ਹਾਂ ਕਿ ਹੁਣ ਮੈਂ ਵੀ ਇੱਕ ਗੱਲਾਂ ਬੋਲ ਸਕਦਾ ਹਾਂ ਆਪਣੀ ਗੱਲ ਵਾਸਤੇ, ਅਗਰ ਮੈਨੂੰ ਇਜਾਜ਼ਤ ਹੋਵੇ ਤੇ। ਜੀ ਹਾਂਜੀ, ਬਸ ਸ਼ਾਰਟਲੀ ਅਗਰ ਤੁਸੀਂ 1-2 ਮਿੰਟ ਲਾਣਾ ਚਾਹੁੰਦੇ ਹੋ, 1 ਮਿੰਟ ਲੈ ਲਓ। ਨਹੀਂ ਸਿਰਫ ਅੱਧਾ ਮਿੰਟ। ਮੈਂ ਸਿਰਫ ਇਹ ਆਖਣਾ ਚਾਹੁੰਦਾ ਵਾਂ ਕਿ ਬਲੈਂਕ ਵਰਸ ਜਾਂ ਜਿਹੜੀ ਨਸਰੀ ਨਜ਼ਮ ਹੈ, ਬੇਸ਼ੱਕ ਉਹਦੇ ਵਿੱਚ ਜਿਹੜਾ ਰਿਦਮਸ ਜਾਂ ਜਿਹੜੀ ਉਰੂਜ਼ੀ ਜਾਂ ਛੰਦ ਦੀਆਂ ਪਾਬੰਦੀਆਂ ਹੁੰਦੀਆਂ ਨੇ ਉਹ ਨਹੀਂ ਹੁੰਦੀਆਂ, ਲੇਕਿਨ ਅਸਾਂ ਇਹ ਮਿਥ ਲਿਆ ਹੋਇਆ ਹੈ ਕਿ ਜਿਵੇਂ ਉਰੂਜ਼ ਜਾਂ ਜਿਵੇਂ ਛੰਦਾਂ ਜਾਂ ਜਿਵੇਂ ਮੀਟਰਸ ਕਾਬਲੇ ਪੈਮਾਇਸ਼ ਹੁੰਦੇ ਨੇ, ਉਹਨਾਂ ਨੂੰ ਅਸੀਂ ਪਰਖ ਸਕਦੇ ਹਾਂ, ਉਹ ਚੈੱਕੇਬਲ ਹੁੰਦੇ ਨੇ। ਐਗਜ਼ੈਕਟਲੀ ਇੱਕ ਜਿਹੜੀ ਨਸਰੀ ਨਜ਼ਮ ਹੁੰਦੀ ਹੈ, ਜਿਹੜੀ ਉਹਦੀ ਬਣਤਰ ਹੁੰਦੀ ਹੈ ਨਾ, ਉਹਦੇ ਜਿਹੜੇ ਸ਼ੇਰ ਦੀ ਜਾਂ ਜਿਹੜੇ ਜੁਮਲੇ ਦੀ ਸਾਖ ਹੁੰਦੀ ਹੈ, ਉਹਦੇ ਵਿੱਚ ਇੱਕ ਆਹੰਗ ਹੁੰਦਾ ਹੈ ਜਿਹਨੂੰ ਕਿ ਪੋਇਟਿਕ ਆਹੰਗ ਆਖਿਆ ਜਾਂਦਾ ਹੈ, ਔਰ ਉਹ ਬਿਲਕੁਲ ਆਪਣੇ ਪੈਮਾਨੇ ਰੱਖਦਾ ਹੈ, ਜਿਵੇਂ ਕਿ ਉਰੂਜ਼ ਜਾਂ ਛੰਦਾਂ ਜਾਂ ਮੀਟਰਸ ਪ੍ਰੋਸੋਡੀ ਉਹਦੇ ਆਪਣੇ ਪੈਮਾਨੇ ਹੁੰਦੇ ਨੇ। ਹਾਂ, ਲੇਕਿਨ ਉਹ ਬੜੀ ਲੰਮੀ ਗੱਲ ਹੈ। ਸੋ ਮੈਂ ਸਿਰਫ ਆਪਣਾ ਇਹ ਪੁਆਇੰਟ ਦਿੱਤਾ ਸੀ ਕਿ ਇਹਦੇ ਵਿੱਚ, ਇਸ ਨਜ਼ਰੀ ਨਜ਼ਮ ਦੇ ਵਿੱਚ ਸਾਨੂੰ ਨਾ ਗਾਢੇ, ਠੀਕ ਹੈ, ਨਜ਼ਰ ਆਉਂਦੇ ਨੇ, ਲਿੰਕਸ ਨਜ਼ਰ ਆਉਂਦੇ ਨੇ ਕਿ ਜਿਵੇਂ ਵਿੱਚ ਇੱਕ ਬਾਕਾਇਦਾ ਪਾਬੰਦ ਨਜ਼ਮ ਲਿਖੀ ਗਈ ਹੈ, ਤੇ ਉਹ ਮੈਂ ਕਿਹਾ ਮੈਨੂੰ ਨਾ ਟੁਕਵੀਂ ਜੀ ਨਹੀਂ ਜਾਪੀ, ਅਦਰਵਾਈਜ਼ ਬੜੀ ਸੋਹਣੀ ਔਰ ਬਹੁਤ ਚੰਗੀ ਨਜ਼ਮ ਹੈ। ਸ਼ੁਕਰੀਆ। ਠੀਕ ਹੈ ਇhtisham ਜੀ, ਠੀਕ ਹੈ, ਤੁਹਾਡਾ ਆਪਣਾ ਵਿਊ ਪੁਆਇੰਟ ਹੈ, ਠੀਕ ਹੈ। ਇੱਕ ਸੈਕਿੰਡ ਆਈ ਵਾਂਟ ਟੂ ਸੇ ਕਿ ਵੀ 2 ਗੱਲਾਂ ਨੇ। ਅਸੀਂ ਐਂਡ ਵੀ ਹੈਵ ਟੂ ਓਨ ਅਪ, ਜਦੋਂ ਮੈਂ ਕਹਿੰਦੀ ਆਪਣੀ ਨੈਗੇਟਿਵਿਟੀ ਵੀ ਸਾਨੂੰ ਦੇਖਣੀ ਚਾਹੀਦੀ ਹੈ। ਸਾਡੀ ਸੰਗਤ ਯੂਜੂਅਲੀ ਹੁਣ ਕੀ ਹੋ ਗਿਆ, ਅਸੀਂ ਮੋਸਟਲੀ ਕੰਟੈਂਟ ਤੇ ਜ਼ਿਆਦਾ ਸੋਚਦੇ ਹਾਂ ਕਿ ਵੀ ਉਸ ਕੰਟੈਂਟ ਬਾਰੇ ਅਸੀਂ ਕੀ ਸੋਚਦੇ ਹਾਂ ਜਾਂ ਕੀ ਕਰਦੇ ਹਾਂ। ਇਟ ਇਜ਼ ਨਾਈਸ ਟੂ ਗੈਟ ਅ ਵਿਊ ਪੁਆਇੰਟ ਅਬਾਊਟ ਦ ਕ੍ਰਾਫਟ ਆਫ ਰਾਈਟਿੰਗ ਅ ਪੋਇਮ। ਆਈ ਥਿੰਕ ਇਟ ਇਜ਼ ਆਲਸੋ ਰਿਕੁਆਇਰਡ ਕਿ ਅਸੀਂ ਪਹਿਲਾਂ ਕਰਦੇ ਹੁੰਦੇ ਸੀ, ਇਫ ਸਮੀਨਾ ਜੀ ਰਿਮੈਂਬਰਸ, ਹੁਣ ਅਸੀਂ ਉਸ ਪਾਸਿਓਂ ਬਿਲਕੁਲ ਹਟ ਗਏ ਹਾਂ। ਦੂਜਾ ਪੁਆਇੰਟ, ਹਰ ਇੱਕ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈਗਾ, ਜਿਹੜੇ ਸੰਗਤੀ ਨੇ ਸਾਰੇ ਅਸੀਂ ਆਪਣਾ ਵਿਊ ਪੁਆਇੰਟ ਦੇਣਾ। ਵੀ ਡੋਂਟ ਨੀਡ ਟੂ ਕਮੈਂਟ ਔਨ ਦ ਵਿਊ ਪੁਆਇੰਟ ਕਿ ਜਿਹੜਾ ਕਿ ਦੂਜਾ ਸੰਗਤੀ ਵਿਊ ਪੁਆਇੰਟ ਦੇ ਰਿਹਾ ਉਹਦੇ ਉੱਤੇ ਸਾਨੂੰ ਕਮੈਂਟ ਕਰਨ ਦੀ ਨਹੀਂ ਲੋੜ, ਸਾਨੂੰ ਸਿਰਫ ਆਪਣਾ ਵਿਊ ਪੁਆਇੰਟ ਦੇਣ ਦੀ ਲੋੜ ਹੈ। ਆਈ ਥਿੰਕ ਮੇਰੀ ਛੋਟੀ ਜਿਹੀ ਇਹ ਸੋਚ ਹੈ। ਸਹੀ ਹੈ, ਠੀਕ ਹੈ, ਬਿਲਕੁਲ ਸਹੀ ਕਹਿ ਰਹੇ ਹੋ। ਅੱਛਾ, ਮੈਂ ਆਪਣੇ ਸੰਗਤੀਆਂ ਦੋਸਤਾਂ ਨੂੰ ਜ਼ਰਾ ਸ਼ੇਅਰ ਕਰਨਾ ਚਾਹ ਰਹੀ ਸੀ ਕਿ ਆਇਆ ਅਸੀਂ ਹੈਤਮ ਜੀ ਕੋਲੋਂ ਸੁਣ ਲਈਏ। ਸ਼ਿਵ ਕੁਮਾਰ ਜੀ ਦੀ, ਬਟਾਲਵੀ ਜੀ ਦੀ ਬੜੀ ਸੋਹਣੀ ਹੈ ਸੁਰ ਦੇ ਵਿੱਚ ਗਾਉਂਦੇ ਨੇ, ਤੇ ਕੀ ਖਿਆਲ ਹੈ ਸਭ ਦਾ? ਸਮੀਨਾ ਜੀ ਇhtisham ਸਾਹਿਬ ਨੇ ਐਂਡ ਤੇ ਆਪਣੇ ਬਾਰੇ ਕੁਝ ਬਿਆਨ ਕਰਨਾ ਸੀ, ਨਜ਼ਮ ਦੇ ਬਾਰੇ, ਜਾਂ ਉਹਨਾਂ ਦਾ ਕੋਈ ਕਹਿਣਾ ਚਾਹ ਰਹੇ ਸਨ ਪੜਨ ਤੋਂ ਪਹਿਲੇ? ਹਾਂਜੀ, ਉਹਨਾਂ ਨੇ ਹੈਤਮ ਜੀ ਨੇ ਜੀ ਨਹੀਂ, ਹੈਤਮ ਜੀ ਨੂੰ ਹੀ ਤੇ ਮੈਂ ਕਹਿ ਰਹੀ ਹਾਂ ਕਿ ਉਹਨਾਂ ਕੋਲੋਂ ਅਸੀਂ ਇੱਕ ਸੁਣ ਵੀ ਲੈਣੇ ਵੇ ਸੁਰ ਦੇ ਵਿੱਚ, ਬੜਾ ਖੂਬਸੂਰਤ ਉਹ ਪੜ੍ਹਦੇ ਨੇ ਸ਼ਿਵ ਕੁਮਾਰ ਬਟਾਲਵੀ ਦਾ ਕਲਾਮ, ਤੇ ਉਹ ਵੀ ਥੋੜਾ ਜਿਹਾ ਸੁਣ ਲੈਣੇ ਵੇ, ਤੇ ਉਹਨਾਂ ਦੀ ਗੱਲਬਾਤ ਵੀ ਸੁਣ ਲੈਣੇ ਵੇ। ਜੀ ਹੈਤਮ ਜੀ ਥੈਂਕ ਯੂ। ਸੁਣਾਓ ਜੀ। ਸ਼ਿਵ ਕੁਮਾਰ ਤੇ ਮੇਰਾ ਬੜਾ ਫੇਵਰਿਟ ਹੈ। ਹਾਂਜੀ ਹੈਤਮ ਜੀ। ਮੈਂ ਸਭ ਦਾ ਬੜਾ ਧੰਨਵਾਦੀ ਹਾਂ, ਸਭ ਨੇ ਬੜੀ ਭਰਵੀਂ ਗੱਲ ਕੀਤੀ, ਤੇ ਬਸ ਛੋਟੀ ਜੀ ਗੱਲ ਕਰਾਂਗਾ ਕਿ ਨਜ਼ਮ ਲਿਖਦੇ ਹੋਏ ਮੀਟਰ ਮੇਰੇ ਜ਼ਿਹਨ ਵਿੱਚ ਹੈ ਸੀ, ਤੇ ਉਹ ਮੇਰਾ ਖਿਆਲ ਹੈ ਕਿ ਮੈਂ ਤੇ ਉਹਨੂੰ ਫੋਲੋ ਕੀਤਾ। ਬਾਕੀ ਹੈ ਕਿ ਮਜ਼ੀਦ ਅਗਰ ਕੁਝ ਘਾਟ ਹੋਏਗੀ ਤੇ ਮੈਂ ਤੇ ਇhtisham ਅਸੀਂ ਮਿਲਦੇ ਰਹਿੰਦੇ ਹਾਂ, ਤੇ ਚਲੋ ਬਹਿ ਕੇ ਕਰ ਲਾਂਗੇ ਕਿਸੇ ਦਿਨ। ਤੇ ਬਹੁਤ ਸ਼ੁਕਰੀਆ ਸਾਰਿਆਂ ਦਾ। ਜਿਸ ਤੱਕ ਨਜ਼ਮ ਦੇ ਕੰਟੈਂਟ ਤੇ ਗੱਲ ਹੈ, ਤੇ ਉਹਦੇ ਤੇ ਬੜੀ ਭਰਵੀਂ ਗੱਲ ਹੋ ਗਈ ਹੈ ਕਿ ਸਾਡੇ ਜਿਹੜੀ ਤਵਾਰੀਖ ਜਿਹੜੀ ਸਾਨੂੰ ਲਿਖੀ ਵੀ ਮਿਲਦੀ ਹੈ, ਉਹ ਵੀ ਪੀਪਲਜ਼ ਹਿਸਟਰੀ ਨਹੀਂ ਹੈ। ਉਹ ਸਿਰਫ ਅੰਗਰੇਜ਼ਾਂ ਦੇ ਦੌਰ ਤੋਂ ਹੀ ਨਹੀਂ, ਉਹਦੇ 'ਚ ਜਿੰਨਾ ਸਾਨੂੰ ਇੱਕ ਦੁਖੇੜ ਨਜ਼ਰ ਆਉਂਦਾ ਹੈ,
ਤੇ ਉਹ ਜਿਹੜਾ ਸਾਨੂੰ ਫੋਕ ਦੇ ਰਾਹੀਂ ਆਪਣੀ ਹਿਸਟਰੀ ਮਿਲਦੀ ਹੈ, ਅਸੀਂ ਉਹਨੂੰ ਪੜ੍ਹ ਸੁਣ ਕੇ ਜਿਹੜੀਆਂ ਗੱਲਾਂ ਕਥਾਂ ਜਿਹੜੀਆਂ ਅਸੀਂ ਆਪਣੀਆਂ ਦਾਦੀਆਂ ਨਾਨੀਆਂ ਕੋਲ ਅਖਾਣਾਂ ਦੇ ਰਾਹੀਂ ਸੁਣੀ। ਸੋ ਮੇਰਾ ਖਿਆਲ ਹੈ ਕਿ ਸ਼ਾਇਰੀ ਦੀ ਬੁਨਿਆਦ, ਇਸ ਸ਼ਾਇਰੀ ਦੀ ਬੁਨਿਆਦ ਉਹ ਹੈਗੀ ਹੈ। ਔਰ ਤੀਸਰੀ ਗੱਲ ਹੈ ਕਿ ਜਦ ਤੱਕ ਰਿਹਾ ਕਿ ਸਾਡੀਆਂ ਕੀ ਗਲਤੀਆਂ ਸਨ, ਤੇ ਉਹਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਮਿਸਾਲ ਲੈ ਲੈਂਦੇ ਕਿ ਰਾਏ ਅਹਿਮਦ ਖਾਨ ਖਰਲ ਇੱਕ ਬਹੁਤ ਵੱਡਾ ਨਾਬਰ ਕਿਰਦਾਰ ਹੋਇਆ 1857 ਦੀ ਵਾਰ ਦਾ, ਤੇ ਉਹ ਖਰਲ ਸੀ ਜਦਕਿ ਉਹ ਤੇ ਹੀਰੋ ਸੀ, ਜਦਕਿ ਦੂਜੇ ਪਾਸੇ ਉਸੇ ਬਰਾਦਰੀ ਦਾ ਜਿਹੜਾ ਬੰਦਾ ਸੀ ਸਰਫਰਾਜ਼ ਖਰਲ, ਉਹ ਇਨਫਾਰਮਰ ਸੀ ਅੰਗਰੇਜ਼ ਦਾ, ਔਰ ਉਹਨੇ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੇ ਰਿਵੋਲਟ ਕਰਨ ਵਾਲੇ ਨੇ, ਰੈਬਲਸ ਨੇ ਜਿਹੜੇ, ਇਹ ਕਿਹੜੀ ਥਾਂ ਬੈਠੇ ਨੇ, ਕਿੱਥੇ। ਸੋ ਉਹ ਦੋਵੇਂ ਤਰ੍ਹਾਂ ਦੇ ਕਿਰਦਾਰ ਧਰਤੀ ਨਾਲ ਜੁੜੇ ਹੁੰਦੇ ਨੇ, ਲੇਕਿਨ ਓਵਰਆਲ ਮੈਂ ਸਮਝਣਾ ਕਿ ਸਾਨੂੰ ਪੰਜਾਬੀਆਂ ਨੂੰ ਸਿਰਫ 50 ਸਾਲ ਹੀ ਮੌਕਾ ਮਿਲਿਆ ਆਪਣੀ ਸੈਲਫ ਰੂਲ ਦਾ, ਜਿਹੜਾ ਪੂਰੇ ਇਸ 1000 ਸਾਲ ਜਾਂ ਇਸ ਤੋਂ ਪਹਿਲੇ, ਔਰ ਉਸ 50 ਸਾਲਾਂ ਦੇ ਵਿੱਚੋਂ ਪੰਜਾਬ ਬਤੌਰ ਇੱਕ ਖਿੱਤਾ, ਉਹਦੀ ਇੰਟੈਗ੍ਰਿਟੀ, ਉਹਦੀਆਂ ਹੱਦਾਂ ਸਰਹੱਦਾਂ ਦੇ ਜਿਵੇਂ ਪੰਜਾਬੀਆਂ ਨੇ ਫਿਰ ਉਹਨੂੰ ਡਿਫੈਂਡ ਕੀਤਾ। ਫਿਰ ਜਿਹੜਾ ਇੱਕ ਰਿਐਕਸ਼ਨ ਸੀ, 5 ਜੰਗਾਂ ਅਸੀਂ ਲੜੀਆਂ ਨੇ, ਫਿਰੋਜ਼ਪੁਰ, ਮੱਦੋਕੀ, ਸਮਰਾਓ, ਮੁਲਤਾਨ ਤੇ ਇਸ ਤਰ੍ਹਾਂ ਇੱਕ ਹੋਰ ਸੀ ਗਾਲਬਨ। ਸੋ ਅਸੀਂ ਇਹ ਜਿਹੜੀ ਗੁਲਾਮੀ ਹੈ ਜਿਹਦੀ ਗੱਲ ਹੋ ਰਹੀ ਹੈ, ਉਹ ਕੋਈ ਐਵੇਂ ਚੁੱਪ ਕਰਕੇ ਕਬੂਲ ਨਹੀਂ ਸੀ ਕਰ ਲਈ। ਸੋ ਇਹਦੇ ਤੇ ਵੀ ਮੇਰਾ ਖਿਆਲ ਹੈ ਗੱਲਾਂ ਤੇ ਹੋਰ ਬਹੁਤ ਸਾਰੀਆਂ ਕਰਨ ਵਾਲੀਆਂ ਨੇ, ਲੇਕਿਨ ਬਹੁਤ ਸ਼ੁਕਰੀਆ ਸਭ ਦਾ, ਸਭ ਨੇ ਬੜੀ ਭਰਵੀਂ ਗੱਲ ਕੀਤੀ ਔਰ ਮੈਂ ਬਹੁਤ ਕੁਝ ਸਿੱਖਿਆ। ਤੇ ਮੈਂ ਹੁਣ ਜਿਵੇਂ ਤੁਹਾਡਾ ਹੁਕਮ ਹੈ, ਮੈਂ ਇੱਕ ਗੀਤ ਹੈ ਸ਼ਿਵ ਕੁਮਾਰ ਦਾ, ਮੈਂ ਬਹੁਤ ਸ਼ੁਕਰੀਆ ਜੀ, ਸੁਣਾਵਾਂਗਾ। ਗੀਤ ਹੈ ਜੀ ਇਤਰਾਂ ਦੇ ਚੋ, ਇਤਰਾਂ ਦੇ ਚੋ ਗੀਤ ਹੈ ਜੀ, ਮੈਂ ਪੇਸ਼ ਕਰਨਾ। ਜ਼ਰੂਰ ਹੈ ਤਮ ਜੀ। ਜਿੱਥੇ ਵਗਦੇ ਨੂੰ, ਜਿੱਥੇ ਵਗਦੇ ਨੇ, ਸੌਰੀ ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨੀ ਉੱਥੇ ਮੇਰਾ ਯਾਰ ਵਸਦਾ, ਜਿੱਥੋਂ ਲੰਘਦੀ ਏ ਪੌਣ ਵੀ ਖਲੋ, ਨੀ ਉੱਥੇ ਮੇਰਾ ਯਾਰ ਵਸਦਾ, ਨੰਗੇ ਨੰਗੇ ਪੈਰੀ ਜਿੱਥੇ ਆਉਣ ਪ੍ਰਭਾਤਾਂ, ਰਿਸ਼ਮਾਂ ਦੀ ਮਹਿੰਦੀ ਪੈਰੀ ਲਾਉਣ ਜਿੱਥੇ ਰਾਤਾਂ, ਜਿੱਥੇ ਚਾਨਣੀ ਚ ਨਾਵੇ ਖੁਸ਼ਬੂ, ਨੀ ਉੱਥੇ ਮੇਰਾ ਯਾਰ ਵਸਦਾ, ਜਿੱਥੋਂ ਲੰਘਦੀ ਏ ਪੌਣ ਵੀ ਖਲੋ, ਨੀ ਉੱਥੇ ਮੇਰਾ ਯਾਰ ਵਸਦਾ, ਭੁੱਖੇ ਪਾਣੇ ਸੌਣ ਤਾਂ ਦੇ ਰਾਣੇ, ਸੱਜਣਾ ਦੇ ਰੰਗ ਜਿਹੇ ਕਣਕਾਂ ਦੇ ਦਾਣੇ, ਜਿੱਥੇ ਦਮਾਂ ਵਾਲੇ ਲੈਂਦੇ ਨੇ ਲੱਕੋ, ਨੀ ਉੱਥੇ ਮੇਰਾ ਯਾਰ ਵਸਦਾ, ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨੀ ਉੱਥੇ ਮੇਰਾ ਯਾਰ ਵਸਦਾ, ਨੀ ਉੱਥੇ ਮੇਰਾ ਯਾਰ ਵਸਦਾ। ਜੀ ਸ਼ੁਕਰੀਆ। बहुत बढ़िया, मजा आ गया तनवीर, वेरी नाइस, क्या बात है, क्या बात, वेरी नाइस तनवीर, वेरी ब्यूटीफुल। ਤੁਸੀਂ ਹੁਣ ਹਰ ਸੰਗਤ ਚ ਆਇਆ ਕਰੋ ਤੇ ਫਿਰ ਸਾਨੂੰ ਇੱਕ ਗਾਣਾ ਸੁਣਾਇਆ ਕਰੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਤੁਸੀਂ ਇੰਨੀ ਖੂਬਸੂਰਤ ਨਜ਼ਮ ਤੁਹਾਡੀ, ਉਹਦੇ ਤੇ ਬਹੁਤ ਸੋਹਣੀ ਗੱਲਬਾਤ, ਬਹੁਤ ਭਰਵੀਂ ਗੱਲਬਾਤ ਹੋਈ ਹੈ ਤੇ ਤੁਹਾਡੇ ਆਉਣ ਦਾ ਸ਼ੁਕਰੀਆ ਹੈ। ਔਰ ਤੁਸੀਂ ਜਿਹੜਾ ਸਾਡੀ ਰਿਕੁਐਸਟ ਤੇ ਤੁਸੀਂ ਜਿਹੜਾ ਸੁਣਾਇਆ ਹੈ ਉਹਦਾ ਵੀ ਸ਼ੁਕਰੀਆ। ਤੇ ਆਪਣੇ तमाम ਸਾਰੇ ਦੋਸਤਾਂ ਮਿੱਤਰਾਂ ਦਾ ਇੱਕ ਵਾਰੀ ਫਿਰ ਮੈਂ ਸ਼ੁਕਰੀਆ ਅਦਾ ਕਰਨੀ ਹੈ ਤੇ ਜਿਉਂਦੇ ਵਸਦੇ ਰਹੋ ਔਰ ਫਿਰ ਮਿਲਾਂਗੇ ਜੀ, ਅਗਲੀ ਸੰਗਤ ਵਿੱਚ ਫਿਰ ਮਿਲਾਂਗੇ। ਰੱਬ ਰਾਖਾ ਜੀ ਸਾਰਿਆਂ ਦਾ। ਰੱਬ ਰਾਖਾ ਸਾਰਿਆਂ ਦਾ।